ਉਹਦੀ ਕਿਤੇ ਨਿਗਾਹ ਹੋ ਜਾਵੇ ਨਾ, ਕਿਤੇ ਉਹ ਪੱਠੀ ਨਜ਼ਰ ਕਰ ਦੇਵੇ। ਬਾਬੇ ਨਾਨਕ ਦਾ ਕਿਤੇ ਬਚਨ ਸੁਣਿਓ, ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ? ਹਜੂਰ ਕਹਿੰਦੇ ਨੇ, ਨਜ਼ਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਤੇ ਰਾਜਿਆਂ ਮਹਾਰਾਜਿਆਂ ਕੋਲੋਂ ਵੀ ਭੀਖ ਮੰਗਵਾ ਦਿੰਦਾ ਏ, ਰਾਜਿਆਂ ਮਹਾਰਾਜਿਆਂ ਦੇ ਕੋਲ। ਜੇ ਸਵੱਲੀ ਨਜ਼ਰ ਕਰ ਦੇਵੇ ਤਾਰ ਦਿੰਦਾ ਏ, ਤੇ ਜੇ ਉਹ ਪੱਠੀ ਨਜ਼ਰ ਕਰ ਦੇਵੇ ਨਾ ਤੇ ਖਾਲਸਾ ਜੀ ਫਿਰ ਤੁਹਾਨੂੰ ਪਤਾ ਏ ਭਾਵੇਂ ਕਿੱਡਾ ਵੱਡਾ ਰਾਜਾ ਮਹਾਰਾਜਾ ਹੋਵੇ ਫਨਾਹ ਕਰਕੇ ਰੱਖ ਦਿੰਦਾ ਏ। ਤੇ ਮਾਣ ਕਿਹੜੀ ਗੱਲ ਦਾ ਇੱਥੇ? ਮਾਣ ਤੇ ਵੱਡਿਆਂ ਵੱਡਿਆਂ ਦਾ ਗੁਰੂ ਤੋੜ ਦਿੰਦਾ ਏ। ਇੱਕ ਬੇਨਤੀ ਕਰਾਂਗਾ, ਇਹ ਗੁਰੂ ਨਾਨਕ ਦਾ ਦਰ ਹੈ ਦੁਖੀਆਂ ਦਾ ਆਸ਼ਿਆਨਾ, ਮਿਹਰਾਂ ਮੁਹੱਬਤਾਂ ਦਾ ਭਰਿਆ ਪਿਆ ਹੈ ਖਜ਼ਾਨਾ। ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ, ਮਿਲਦਾ ਹੈ ਮਾਣ ਇੱਥੇ ਨੀਵੇਂ ਨਿਤਾਣਿਆਂ ਨੂੰ। ਨਾਗਾਂ ਦੀ ਆਤਮਾ ਨੂੰ ਆਵੇ ਸਰੂਰ ਇੱਥੇ, ਕਾਲਖ ਦਿਲਾਂ ਦੀ ਧੋਵੇ ਨਾਨਕ ਦਾ ਨੂਰ ਇੱਥੇ। ਇਹ ਗੁਰੂ ਨਾਨਕ ਦਾ ਦਰ ਹੈ। ਜਿਹੜੇ ਧੌਣਾ ਉੱਚੀਆਂ ਕਰਕੇ ਆਉਂਦੇ ਨੇ ਨਾ ਇਸ ਦਰ ਦੇ ਉੱਤੇ, ਕਦੇ ਧੌਣਾ ਸਲਾਮਤ ਵਾਪਸ ਲੈ ਕੇ ਨਹੀਂ ਜਾਂਦੇ। ਤੇ ਜਿਹੜੇ ਧੌਣਾ ਨੀਵੀਆਂ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਜਾਂਦੇ ਨੇ, ਉਹਨਾਂ ਦੀਆਂ ਧੌਣਾ ਸਦਾ ਵਾਸਤੇ ਉੱਚੀਆਂ ਕਰ ਦਿੰਦਾ ਮੇਰਾ ਬਾਬਾ, ਸਦਾ ਵਾਸਤੇ। ਇਹੋ ਜਿਹਾ ਪਵਿੱਤਰ ਦਰ ਹੈ ਖਾਲਸਾ ਜੀ। ਇਸ ਦਰ ਦੇ ਉੱਤੇ ਤੇ ਸਿਰ ਝੁਕਾਉਣ ਵਾਲੇ ਹੀ ਬਣੇ ਰਹੋ, ਮੱਥਾ ਲਾਉਣ ਵਾਲੇ ਨਾ ਕਦੇ ਬਣੇ। ਸਿਰ ਝੁਕਾਉਣ ਵਾਲੇ, ਕਿਉਂਕਿ ਜਿਹੜੇ ਇੱਥੇ ਸਿਰ ਝੁਕਾਉਂਦੇ ਨੇ ਉਹ ਦੁਨੀਆ ਵਿੱਚ ਸਤਿਕਾਰੇ ਜਾਂਦੇ ਨੇ, ਤੇ ਜਿਹੜੇ ਇੱਥੇ ਆਣ ਕੇ ਮੱਥਾ ਲਾਉਂਦੇ ਨੇ ਦੁਨੀਆ ਵਿੱਚੋਂ ਫਿਟਕਾਰੇ ਜਾਂਦੇ ਨੇ। ਉਹਨਾਂ ਨੂੰ ਸਦਾ ਲਾਹਨਤਾਂ ਪੈਂਦੀਆਂ ਨੇ, ਸਦਾ ਲਾਹਨਤਾਂ। ਬੇਨਤੀ ਕਰਾਂ ਤੁਹਾਡੇ ਚਰਨਾਂ ਵਿੱਚ, ਕਦੇ ਉਸ ਪੰਜਾਬ ਵੱਲ ਅਸੀਂ ਝਾਤ ਮਾਰਨ ਦਾ ਯਤਨ ਕਰੀਏ। ਅੱਜ ਤੇ ਪੰਜਾਬ ਇੱਕ ਨਿੱਕੀ ਜਿਹੀ ਸੂਬੀ ਬਣਿਆ ਪਿਆ ਹੈ, ਤੇ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੇ ਇੱਥੋਂ ਤੱਕ ਨੇ ਇਸ ਪੰਜਾਬ ਨੂੰ ਅਸੀਂ ਖਤਮ ਕਰ ਦਈਏ, ਫਨਾਹ ਕਰ ਦਈਏ। ਕਲਮ ਦੀ ਛੁਰੀ ਸਾਡੇ ਉੱਤੇ ਚੱਲੀ 1947 ਵਿੱਚ। 1.5 ਲੱਖ ਮੁਰੱਬਾ ਮੀਲ ਦੇ ਕਦੇ ਅਸੀਂ ਵਾਰਸ ਹੁੰਦੇ ਸੀ, 1.5 ਲੱਖ ਮੁਰੱਬਾ ਮੀਲ ਦੇ। 1,45,000 ਮੁਰੱਬਾ ਮੀਲ ਦੇ ਉੱਤੇ ਸਾਡਾ ਝੰਡਾ ਝੁੱਲਦਾ ਸੀ। ਉਹ ਜਿੱਥੇ ਅੱਜ ਕੱਲ ਚੀਨੀਆਂ ਨੇ ਕਬਜ਼ਾ ਕਰ ਲਿਆ ਹੈ ਨਾ, ਉਹਨਾਂ ਤਿੱਬਤ ਦੀਆਂ ਪਹਾੜੀਆਂ ਤੱਕ ਸਿੱਖ ਰਾਜ ਦੇ ਝੰਡੇ ਝੁੱਲੇ। ਉਹਨਾਂ ਤਿੱਬਤ ਦੀਆਂ ਪਹਾੜੀਆਂ ਤੱਕ, ਕਾਬਲ, ਕੰਧਾਰ, ਸਿੰਧ, ਅਫਗਾਨਿਸਤਾਨ ਸਿੱਖ ਰਾਜ ਦਾ ਪਰਚਮ ਝੁੱਲਿਆ। ਪਰ ਬਲਦੇਵ ਸਿੰਘ ਮਾਨ ਵਰਗਿਆਂ ਦੀ ਗਦਾਰੀ ਦਾ ਕਰਕੇ ਸਾਨੂੰ ਨਤੀਜੇ ਇਦਾਂ ਦੇ ਭੁਗਤਣੇ ਪੈ ਗਏ। ਜਿਹੜੀਆਂ 17 ਮੱਦਾਂ ਦੇ ਉੱਤੇ ਕਦੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਇੰਡੀਆ ਦੀ ਧਰਤੀ ਦੇ ਵਿੱਚ ਤੁਹਾਨੂੰ ਇੱਕ ਵੱਖਰਾ ਖਿੱਤਾ ਮਿਲੇਗਾ, ਇੱਕ ਵੱਖਰਾ ਤੁਸੀਂ ਆਜ਼ਾਦ ਹੋਵੋਗੇ। ਪਰ ਖਾਲਸਾ ਜੀ, ਉਹ ਆਜ਼ਾਦੀ ਸਾਡੇ ਵਾਸਤੇ ਬਰਬਾਦੀ ਬਣ ਕੇ ਆਈ। ਜੇ ਕਹੀਏ ਅਸੀਂ ਆਜ਼ਾਦ ਹਾਂ ਤੇ ਆਜ਼ਾਦ ਤੇ ਅੱਜ ਵੀ ਨਹੀਂ, ਅੱਜ ਵੀ ਅਸੀਂ ਗੁਲਾਮ ਹਾਂ। ਗੁਲਾਮ ਕਿਉਂਕਿ ਜੇ ਆਜ਼ਾਦ ਹੋਈਏ ਤੇ ਆਜ਼ਾਦਾਂ ਨੂੰ ਕਦੇ ਹੱਕ ਨਹੀਂ ਮੰਗਣੇ ਪੈਂਦੇ। ਗੁਲਾਮ ਹਾਂ ਅਸੀਂ। ਹਰ ਰੋਜ਼ ਕੋਈ ਨਾ ਕੋਈ ਸਾਨੂੰ ਐਜੀਟੇਸ਼ਨ ਕਰਨਾ ਪੈਂਦਾ। ਸਾਨੂੰ ਹਰ ਰੋਜ਼ ਹੱਕ ਮੰਗਣ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਹੈ। ਖਾਲਸਾ ਜੀ, ਜੇ ਫਸਲਾਂ ਦੇ ਮੁੱਲ ਲੈਣੇ ਤੇ ਤਾਂ ਸਾਨੂੰ ਬਗਾਵਤਾਂ ਕਰਨੀਆਂ ਪੈਂਦੀਆਂ ਨੇ, ਤਾਂ ਸਾਨੂੰ ਜਾ ਕੇ ਮੋਰਚੇ ਲਾਉਣੇ ਪੈਂਦੇ ਨੇ। ਜੇ ਕਾਲੇ ਕਾਨੂੰਨ ਵਰਗੇ ਸਾਡੇ ਉੱਤੇ ਕਾਨੂੰਨ ਥੋਪੇ ਗਏ, ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਨੂੰ 1 ਸਾਲ ਦਾ ਸਮਾਂ ਲੱਗਿਆ। ਜਦੋਂ ਦਿੱਲੀ ਦੀ ਧਰਤੀ 'ਤੇ ਜਾ ਕੇ ਅਸੀਂ ਬੈਠੇ, ਪਰ ਉਹਦੀ ਇਨਪੁਟ ਨਿਕਲੀ ਕੀ ਹੈ? ਖਾਲਸਾ ਜੀ 0 ਬਾਅਦ ਦੇ ਵਿੱਚ। ਕਿਉਂਕਿ ਸਾਡੇ ਕੋਲ ਅਸੀਂ ਉਸ ਵੇਲੇ ਇਨਸਾਫ ਦੀ ਮੰਗ ਕਰ ਰਹੇ ਸੀ, ਪਰ ਉਹਦੀ ਇਨਪੁਟ 0 ਨਿਕਲੀ। ਕਿਉਂਕਿ ਸਰਕਾਰਾਂ ਨੇ ਉਹਦੇ ਤੋਂ ਬਾਅਦ ਸਿੱਖਾਂ ਦੇ ਨਾਲ ਇਹੋ ਜਿਹੀ ਰੰਜਿਸ਼ ਕੱਢੀ ਹੈ ਕਿ ਸਿੱਖ ਕੌਮ ਸਾਨੂੰ ਦਿਸਣੀ ਨਹੀਂ ਚਾਹੀਦੀ। ਅਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ 2 ਵੇਲੇ ਅਰਦਾਸ ਕਰਦੇ ਹਾਂ। ਸਿੱਖ ਅਰਦਾਸ ਕਰਦਾ ਹੈ ਹਰ ਰੋਜ਼, ਤੇ ਇਹ ਗੱਲ ਨੋਟ ਵੀ ਕਰ ਲਿਓ, ਸਿੱਖ ਦੀ ਅਰਦਾਸ ਉਹਨਾਂ ਚਿਰ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਆਪਣੇ ਮੁਖ ਦੇ ਵਿੱਚੋਂ ਨਹੀਂ ਕਹਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਹਰ ਰੋਜ਼, ਪਰ ਸਰਬੱਤ ਦਾ ਭਲਾ ਮੰਗਣ ਵਾਲੇ ਇਹ ਸਿੱਖ ਦੁਨੀਆ ਨੂੰ ਚੰਗੇ ਨਹੀਂ ਲੱਗਦੇ। ਉਹ ਕਹਿੰਦੇ ਨੇ ਇਹ ਦਾੜੀਆਂ ਵਾਲੇ, ਇਹ ਦਸਤਾਰਾਂ ਵਾਲੇ ਸਾਨੂੰ ਚੰਗੇ ਨਹੀਂ ਲੱਗਦੇ, ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਨੂੰ ਮਿਟਾ ਦਿਓ। ਸਰਕਾਰਾਂ ਦੀਆਂ ਕੋਸ਼ਿਸ਼ਾਂ ਤੇ ਇੱਥੋਂ ਤੱਕ ਨੇ। ਕਦੇ ਅਸੀਂ 1.5 ਲੱਖ ਮੁਰੱਬਾ ਮੀਲ ਦੇ ਰਾਜ ਭਾਗ ਦੇ ਵਾਰਸ ਸੀ। ਅੱਜ ਸਾਡੇ ਸਾਹਮਣੇ ਬਹੁਤ ਵੱਡੀਆਂ ਦਰਮੇਸ਼ ਸਮੱਸਿਆਵਾਂ ਖੜੀਆਂ ਨੇ ਪੰਜਾਬ ਦੀ ਧਰਤੀ ਦੇ ਵਿੱਚ। ਪੰਜਾਬੀ ਦੇ ਸ਼ਾਇਰ ਨੇ ਬੜੀ ਬਾਕਮਾਲ ਗੱਲ ਕਹੀ ਹੈ। ਉਹ ਕਹਿੰਦਾ, ਮੇਰਾ ਰੋਹਬ ਸੀ ਸ਼ਹਿਨਸ਼ਾਹਾਂ ਵਰਗਾ, ਦੂਰ ਦੂਰ ਤੱਕ ਸੀ ਮਾਨ ਸਨਮਾਨ ਮੇਰਾ। ਉਹ ਮੇਰੀ ਧਾਕ ਸੀ ਕਾਬਲ ਕੰਧਾਰ ਉੱਤੇ, ਗੁਣ ਗਾਉਂਦਾ ਸੀ ਸਦਾ ਮੁਲਤਾਨ ਮੇਰਾ। ਨਾਦਰ ਸ਼ਾਹ ਅਬਦਾਲੀ ਜੇ ਡਰੇ ਮੈਥੋਂ, ਪੈਰਾਂ ਵਿੱਚ ਝੁਕਾਇਆ ਅਫਗਾਨ ਮੇਰਾ। ਜਦੋਂ ਨਾਂ ਸੀ ਸੁਣਦੇ ਪੰਜਾਬ ਸਿੰਘ ਦਾ, ਜਦੋਂ ਨਾਂ ਸੀ ਸੁਣਦੇ ਪੰਜਾਬ ਸਿੰਘ ਦਾ, ਉਹ ਵੈਰੀ ਡਰ ਕੇ ਕਰਦੇ ਸੀ ਗੁਣ ਗਾਨ ਮੇਰਾ। ਪਾਰਾ ਕੰਗ ਰਹੇ ਲਿਖਦਾ ਮੇਰੀ ਵੀਰਤਾ ਨੂੰ, ਤੁਰਕ ਅਜੇ ਤੱਕ ਮੰਨਦੇ ਅਹਿਸਾਨ ਮੇਰਾ।
अजे तक भी तुर्क एहसान मनते हैं खालसा जी। पर अफसोस किस गल दा, मैनू मेरिया ही दगा कीता, मैनू मेरिया ही दगा कीता। और मैनू थां थां तो विन्निया कई बारी, पहला अंग्रेजां दे हत्थ विच वेच दिता, आजाद होया तां सजा मैनू मिली भारी। कदी बोली दे नां ते छल कीता, कदे बोली दे नां ते छल कीता, कदे पानी ते बिजली दी दुश्वारी, कदे पानी ते बिजली दी दुश्वारी, कदे अतवादी कह के बदनाम कीता, कदे अतवादी कह के बदनाम कीता। ओ मेरे गभरूआं दी गोली नाल हिक पाड़ी। सन 47 तो इंसाफ मैनू मिलिया ना, इंसाफ चाहुंदा हां पर हुकूमत है दुराचारी। इंसाफ दियां किहदे अगे दुहाइयां सी पा रहे, जिन्हां दे कंन बोले ने, जिहड़े जबान तो गुंगे ने, जिहड़े सानू इंसाफ देने वास्ते तैयार नहीं रहे। अज खालसा जी मेरा पंजाब अज भी अकाल पुरख वाहिगुरू परमात्मा अगे अरदासां करदा है। दास दे ढाडी जथे दी थोड़ा समा पहला रिलीज हुई कविता तुहाडे सामने साझी करन दा यतन कर लगा आ। पंजाब बोलदा मैनू मेरा हक दिवाओ। चंद को 17 काबले गौर लाइनां ने ते काबले गौर अंदाज ढाडी जथा आप दे चरनां विच ओ इउं साझियां करन जा रहे हैं। सूर में मेरे गलों गुलामी लावो। पंजाब बोलदा मैनू मेरा हक दिवाओ। पंजाब बोलदा मैनू मेरा हक दिवाओ। पीरां दी गुरुआं मेरे भाग जगाए। इत्थे बड़ी योधियां ने जालम ते गमार मुकाए। इत्थे बड़ी योधियां ने जालम ते गमार मुकाए। पंजाब ताई कोई हका मार जगावो। पंजाब बोलदा मैनू मेरा हक दिवाओ। पंजाब बोलदा मैनू मेरा हक दिवाओ। गलियां विच सुटवाए। दीप भरून हत्या आके धीयां गल नाल लावो। पंजाब बोलदा मैनू मेरा हक दिवाओ। पंजाब बोलदा मैनू मेरा हक दिवाओ।
ਨਸ਼ਿਆਂ ਪੈ ਗੱਭਰੂ ਜਾਂਦੇ ਵਾਂਗ ਰੇਤ ਦੇ ਥਰਦੇ ਇੱਥੇ ਮਾਵਾਂ ਵਿਲਕਦੀਆਂ ਪੁੱਤਰ ਰੋਜ਼ ਜਿਨ੍ਹਾਂ ਦੇ ਮਰਦੇ ਇੱਥੇ ਮਾਵਾਂ ਵਿਲਕਦੀਆਂ ਪੁੱਤਰ ਰੋਜ਼ ਜਿਨ੍ਹਾਂ ਦੇ ਮਰਦੇ ਨਸ਼ਿਆਂ ਵਿੱਚ ਡੁੱਬ ਰਹੇ ਆ ਕੋਈ ਇਹਨਾਂ ਤਾਈਂ ਬਚਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ ਰੱਖ ਦਿਓ ਗੱਦੀਆਂ ਲਾ ਕੇ ਸਭ ਇਕਜੁੱਟ ਹੋ ਜਾਵੋ ਲੋਟੂ ਰੱਖ ਦਿਓ ਗੱਦੀਆਂ ਲਾ ਕੇ ਫਿਰ ਪਾਰਾ ਕੰਗ ਲਿਖੂ ਰਲ ਮਿਲ ਉਹਦਾ ਮਾਣ ਵਟਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ ਪੰਜਾਬ ਬੋਲਦਾ ਮੈਂ ਮੈਨੂੰ ਮੇਰਾ ਹੱਕ ਦਵਾਵੋ। ਬਹੁਤ ਵੱਡੀਆਂ ਅੱਜ ਸਮੱਸਿਆਵਾਂ ਪੰਜਾਬ ਦੇ ਅੱਗੇ ਖੜੀਆਂ ਨੇ, ਬਹੁਤ ਵੱਡੀਆਂ। ਖਾਲਸਾ ਜੀ ਹੁਕਮ ਹੋ ਗਿਆ, ਇਸ਼ਾਰਾ ਹੋ ਗਿਆ ਵੀਰ ਜਸਵਿੰਦਰ ਸਿੰਘ ਜੀ ਹੋਰਾਂ ਵੱਲੋਂ, ਪਰ ਆਓ ਜਿੱਥੇ ਆਪਾਂ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਬੈਠੇ ਆ ਉਹਨਾਂ ਮਹਾਨ ਯੋਧਿਆਂ ਦੀ ਰਿਹਾਈ ਵਾਸਤੇ ਜਿਨ੍ਹਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਹੈ, ਕੌਮ ਦਾ ਦਰਦ ਲੈ ਕੇ ਬੈਠੇ ਨੇ। ਕਿਉਂਕਿ ਜੇ ਉਹਨਾਂ ਦੇ ਸੀਨੇ ਵਿੱਚ ਦਰਦ ਸੀ ਤੇ ਖਾਲਸਾ ਜੀ ਜਿਨ੍ਹਾਂ ਜ਼ਾਲਮਾਂ ਨੇ ਜ਼ੁਲਮ ਕੀਤੇ, ਅਤਿਆਚਾਰ ਕੀਤੇ, ਉਹਨਾਂ ਜ਼ਾਲਮਾਂ ਨੂੰ ਸਜ਼ਾ ਦੇਣ ਵਾਸਤੇ ਉਹਨਾਂ ਨੇ ਆਪਣੇ ਜੀਵਨ ਨੂੰ ਕੁਰਬਾਨ ਕੀਤਾ ਹੈ। ਸਜ਼ਾਵਾਂ ਮਿਲੀਆਂ ਨੇ, ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਸਾਡੀਆਂ ਸਰਕਾਰਾਂ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਦੇ ਸਕਦੀ। ਮੈਂ ਕੇਵਲ 2 ਮਿੰਟ ਦੀ ਇੱਕ ਕਵਿਤਾ ਤੁਹਾਡੇ ਸਾਹਮਣੇ ਸਾਂਝੀ ਕਰਕੇ ਤੁਹਾਡੇ ਕੋਲੋਂ ਖਿਮਾ ਮੰਗ ਜਾਣੀ ਹੈ, ਬਹੁਤਾ ਸਮਾਂ ਤੁਹਾਡਾ ਨਹੀਂ ਲਵਾਂਗਾ। ਅਰਜ਼ ਕਰਾਂ ਖਾਲਸਾ ਜੀ, ਜੇ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਅੱਜ ਤੱਕ, ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਆਪਣੇ ਗਦਾਰ। ਮੈਂ ਸੱਚੀ ਗੱਲ ਕਹਿਣ ਤੋਂ ਕੰਨੀ ਨਹੀਂ ਕਤਰਾਉਂਦਾ, ਕਿਉਂਕਿ ਅੱਜ ਭਾਵੇਂ ਜਿੰਨੇ ਮਰਜ਼ੀ ਸਾਈਨ ਕਰਵਾ ਲੈਣ, ਜਦੋਂ ਇਹ ਸਰਕਾਰਾਂ ਆਪ ਸੱਤਾ ਦੇ ਵਿੱਚ ਸੀ, ਉਸ ਸੱਤਾ ਦੇ ਨਸ਼ੇ ਵਿੱਚ ਕੀ ਕੁਝ ਹੋਇਆ। ਬਰਗਾੜੀ ਵਰਗੇ ਬਾਈਬਲ ਕਾਂਡ, ਬਰਗਾੜੀ ਵਰਗੇ ਖਾਲਸਾ ਜੀ ਕਾਂਡ ਵਾਪਰੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗਾਂ ਨੂੰ ਰੂੜੀਆਂ ਦੇ ਵਿੱਚ, ਨਾਲੀਆਂ ਵਿੱਚ ਰੋਲਿਆ ਗਿਆ। ਇਨਸਾਫ ਤੇ ਉਦੋਂ ਵੀ ਮੰਗਦੇ ਸੀ, ਇਨਸਾਫ ਨਹੀਂ ਦਿੱਤਾ ਗਿਆ। ਅੱਜ ਸਾਈਨ ਭਾਵੇਂ ਜਿੰਨੇ ਮਰਜ਼ੀ ਕਰਵਾਈ ਜਾਣ, ਪਰ ਜਦੋਂ ਆਪ ਪਾਵਰ ਵਿੱਚ ਸੀ, ਕਿਸੇ ਸਾਈਨ ਦੀ ਲੋੜ ਨਹੀਂ ਸੀ, ਖੁਦ ਆਪ ਉਦੋਂ ਸਾਈਨ ਕਰਨੇ ਸੀ। ਆਪ ਕਿਤੇ ਆਪ ਸਾਈਨ ਕੀਤੇ ਹੁੰਦੇ ਨਾ ਤੇ ਸ਼ਾਇਦ ਜਿਹੜੀ ਹਾਲਾਤ ਅੱਜ ਬਣੀ ਪਈ ਹੈ, ਇਹ ਹਾਲਾਤ ਨਾ ਬਣਦੀ ਜਿਹੜੇ ਹਾਲਾਤ ਅੱਜ ਬਣ ਗਏ। ਗਦਾਰਾਂ ਨੇ ਹਮੇਸ਼ਾ ਸਾਨੂੰ ਮਾਰਿਆ। ਜੇ ਪੰਜਾਬ ਦੀ ਧਰਤੀ ਦੇ ਉੱਤੇ ਗੋਰੇ ਨੇ ਰਾਜ ਕੀਤਾ ਹੋਇਆ ਨਾ, ਤੇ ਉਹਦਾ ਵੀ ਇੱਕ ਕਾਰਨ ਸੀ ਗਦਾਰਾਂ ਦੀ ਗਦਾਰੀ। ਕਿਤੇ ਧਿਆਨ ਸਿੰਘ ਵਰਗੇ, ਤੇਜਾ ਸਿੰਘ ਵਰਗੇ ਕਿਤੇ ਗਦਾਰੀ ਨਾ ਕਰਦੇ ਤੇ ਪੰਜਾਬ ਕਦੇ ਕਬਜ਼ੇ ਵਿੱਚ ਨਾ ਆਉਂਦਾ। ਕਿਤੇ ਮੈਕਰੇਗਰ ਨੂੰ ਪੜ੍ਹ ਕੇ ਵੇਖਿਓ, ਮੈਕਰੇਗਰ ਅੰਗਰੇਜ਼ ਲਿਖਾਰੀ ਹੈ, ਇੱਕ ਗੱਲ ਕਹਿੰਦਾ ਹੈ, ਉਹ ਕਹਿੰਦਾ ਅਸੀਂ ਪੰਜਾਬ ਦੀ ਧਰਤੀ ਨੂੰ ਜਿੱਤਿਆ ਨਹੀਂ, ਇਹਨੂੰ ਫਤਿਹ ਨਹੀਂ ਕੀਤਾ। ਕੀ ਕੀਤਾ ਹੈ? ਕਹਿੰਦਾ ਧੋਖੇ ਨਾਲ ਇਹਦੇ ਉੱਤੇ ਕਬਜ਼ਾ ਕੀਤਾ, ਧੋਖੇ ਨਾਲ। ਨਹੀਂ ਤੇ ਪੰਜਾਬ ਨੂੰ ਜਿੱਤਣ ਵਾਲਾ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਮਾਈ ਦਾ। ਗਦਾਰਾਂ ਦੀ ਗਦਾਰੀ ਕਰਕੇ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਆਇਆ। ਜਦੋਂ ਬਾਰੂਦ ਦੀ ਥਾਂ ਬੋਰੀਆਂ ਦੇ ਵਿੱਚੋਂ ਸਰੋਂ ਨਿਕਲਣੀ ਸ਼ੁਰੂ ਹੋ ਜਾਵੇ ਨਾ ਖਾਲਸਾ ਜੀ, ਜਦੋਂ ਕੌਮ ਦੇ ਹੱਕ ਕੋਈ ਵੇਚ ਦੇਵੇ ਨਾ, ਫਿਰ ਸਾਡੀ ਖਾਲਸਾ ਦੀ ਤਬਾਹੀ ਹੋਣੀ ਜਿਹੜੀ ਆ ਨਿਸ਼ਚਿਤ ਹੋਇਆ ਕਰਦੀ ਹੈ, ਲਾਜ਼ਮੀ। ਤੱਕਿਓ
ਸ਼ਾਇਰ ਕੀ ਕਹਿੰਦਾ, ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ। ਵਾਹ ਬਈ। ਉਹ ਹੀਰ ਚ ਟੇਕੀ ਦਾ ਚਾਕ ਹੀ ਨਹੀਂ, ਉਹਨੇ ਕੌਮ ਦਾ ਲੀਡਰ ਹੈ ਕੀ ਬਣਨਾ। ਉਹ ਜਿਸ ਦਾ ਆਪਣਾ ਉੱਚਾ ਇਖਲਾਕ ਹੀ ਨਹੀਂ, ਦੁੱਖ ਬਣੇ ਤੇ ਜਿਹੜਾ ਨਾ ਸਾਥ ਦੇਵੇ, ਉਹ ਭੈਣ ਭਾਈ ਸੱਜਣ ਮਿੱਤਰ ਸਾਕ ਹੀ ਨਹੀਂ। ਉਸ ਕੌਮ ਦਾ ਤੇਰਾ ਆਖਾ ਰੱਬ ਹੀ ਹੈ ਜਿਹਦਾ ਆਪਣੇ ਵਿੱਚ ਇਤਫਾਕ ਹੀ ਨਹੀਂ। ਅੱਜ ਸਾਡੇ ਵਿੱਚੋਂ ਇਤਫਾਕ ਨਿਕਲ ਗਿਆ। ਕੋਈ ਇੱਧਰ ਨੂੰ ਲੱਤਾਂ ਖਿੱਚਦਾ ਤੇ ਕੋਈ ਇੱਧਰ ਨੂੰ ਲੱਤਾਂ ਖਿੱਚਦਾ। ਜਿੰਨਾ ਚਿਰ ਅਸੀਂ ਇੱਕ ਮਿਕ ਨਹੀਂ ਹੁੰਦੇ ਨਾ, ਜਿੰਨਾ ਚਿਰ ਏਕੇ ਦੀ ਲੜੀ ਵਿੱਚ ਨਹੀਂ ਪਰੋਏ ਜਾਂਦੇ, ਉਹਨਾਂ ਚਿਰ ਕੌਮ ਤਰੱਕੀ ਨਹੀਂ ਕਰ ਸਕਦੀ। ਸਾਨੂੰ ਏਕੇ ਦੀ ਲੜੀ ਵਿੱਚ ਪਰੁੱਚਣਾ ਪਵੇਗਾ। ਮਾਂ ਫੁੱਟ ਕੇ ਪਾਣੀ ਦੇ ਵਿੱਚ ਗਲਦੇ ਤੇ ਫੁੱਟਾਂ ਫੁੱਟ ਕੇ ਆਪਾ ਗਵਾਉਂਦੀਆਂ ਨੇ। ਫੁੱਟੇ ਟੀਂਡੇ ਕਪਾਹ ਦੇ ਚੁਗੇ ਜਾਸਣ, ਫੁੱਟ ਫੁੱਟੀਆਂ ਦਹੀਂ ਰੜਕਾਉਂਦੀਆਂ ਨੇ। ਉਹ ਫੁੱਟੇ ਹਨੇਰੇ ਦਾ ਲਾਸ਼ ਹੋਵੇ, ਆ ਮੁੱਠਾਂ ਫੁੱਟ ਹੰਕਾਰ ਲਿਆਉਂਦੀਆਂ ਨੇ। ਦਿਲ ਪਰ ਜਿਹੜੀਆਂ ਕੌਮਾਂ ਵਿੱਚ ਫੁੱਟ ਪੈ ਜਾਵੇ, ਕੌਮਾਂ ਉਹ ਗਰਕ ਹੋ ਜਾਂਦੀਆਂ ਨੇ। ਖਾਲਸਾ ਜੀ, ਤੀਲੀ ਤੇ ਇੱਕ ਹੀ ਹੈ। ਡੱਬੀ ਖੋਲ ਲਵੋ, ਮਾਚਿਸ ਜਿਹਨੂੰ ਕਹਿੰਦੇ ਆ, ਇੱਕੋ ਤੀਲੀ ਕੱਢ ਕੇ ਉਹਨੂੰ ਅੱਗ ਲਾ ਦਿਓ। ਲੱਖਾਂ ਮਨ ਢੇਰ ਲੱਗਾ ਹੋਵੇ ਲੱਕੜਾਂ ਦਾ, ਇੱਕ ਤੀਲੀ ਦੀ ਲੋੜ ਹੈ, ਬਸ ਉਹ ਫਨਾ ਕਰਕੇ ਰੱਖ ਦਿੰਦੀ। ਅੱਜ ਸਾਡੇ ਉੱਤੇ ਤੀਲੀਆਂ ਸੁੱਟੀਆਂ ਜਾ ਰਹੀਆਂ ਨੇ, ਤੀਲੀਆਂ। ਪਰ ਬਚਣਾ ਕਿਵੇਂ ਉਹਨਾਂ ਤੋਂ? ਇਹ ਅਸੀਂ ਗੁਰੂ ਕੋਲੋਂ ਸੇਧ ਲੈਣੀ ਹੈ, ਮਾਲਕ ਦੇ ਕੋਲੋਂ। ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ। ਅੱਜ ਜਿਹੜੇ ਸਾਨੂੰ ਡੰਗ ਮਾਰ ਰਹੇ ਨੇ ਨਾ ਅੰਦਰੋਂ ਗਦਾਰ, ਉਹਨਾਂ ਦੀ ਗੱਲ ਕਰਨ ਲੱਗਾ। ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ, ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ। ਨਾਲ ਲਹੂ ਦੇ ਇਤਿਹਾਸ ਨੂੰ ਰੰਗ ਦਿੱਤਾ। ਉਹ ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ ਵੀ, ਕਟਵਾ ਆਪਣਾ ਅੰਗ ਅੰਗ ਦਿੱਤਾ। ਮਾਸ ਗਏ ਸੀ ਜੰਬੂਰਾਂ ਦੇ ਨਾਲ ਨੋਚੇ ਤੇ ਨੇਜਿਆਂ ਉੱਤੇ ਮਾਸੂਮਾਂ ਨੂੰ ਟੰਗ ਦਿੱਤਾ। ਐ ਪਰ ਅਫਸੋਸ ਦੀ ਗੱਲ ਹੈ, ਚਰਨ ਸਿੰਘਾ ਸਾਨੂੰ ਬੁੱਕਲਦਿਆਂ ਸੱਪਾਂ ਨੇ ਡੰਗ ਦਿੱਤਾ। ਅੱਜ ਬੁੱਕਲ ਦੇ ਸੱਪ ਬਹੁਤੇ ਡੰਗ ਮਾਰਦੇ ਨੇ। ਬੁੱਕਲ ਦੇ ਸੱਪ, ਇਹਨਾਂ ਬੁੱਕਲਦਿਆਂ ਸੱਪਾਂ ਤੋਂ ਸਾਨੂੰ ਬਚਣਾ ਪਵੇਗਾ ਜੇ ਅਸੀਂ ਕੌਮ ਦੀ ਤਰੱਕੀ ਚਾਹੁੰਦੇ ਆ। ਧਰਮ ਦੇ ਨਾਂ ਦੇ ਉੱਤੇ ਤੇ ਪੰਥ ਦੇ ਨਾਂ ਦੇ ਉੱਤੇ ਜਿਹੜੇ ਡਾਕੇ ਵੱਜਦੇ ਪਏ ਨੇ, ਉਹਨਾਂ ਡਾਕਿਆਂ ਦੀ ਦਾਸਤਾਨ ਤੁਹਾਡੇ ਸਾਹਮਣੇ ਢਾਡੀ ਜਤਾ ਸਾਂਝਿਆ ਕਰਨ ਲੱਗਾ ਏ। ਪੰਥ ਤੇਰੇ ਨੂੰ ਅੱਜ ਬਹੁਤ ਵੱਡੀਆਂ ਮਾਰਾਂ ਪੈ ਰਹੀਆਂ ਨੇ। ਬਾਬਾ ਤੇਰੇ ਪੰਥ ਨੂੰ ਖਾ ਲਿਆ ਗਦਾ। ਬਾਬਾ ਤੇਰੇ ਪੰਥ ਨੂੰ ਖਾ ਲਿਆ
फौजा हाँ चढ़िया मुड़ के फेर ने बाबर दियां फौजा हाँ संगत भरदी गोलका ये कर दे मौजा हाँ मुड़ के चढ़िया फेर ने बाबर दियां फौजा हाँ सब लिया है धर्म नू सरमाएदारा बाबा तेरे पंथ नू खा लिया गदारा हाँ बाबा तेरे पंथ नू खा लिया गदारा सुनदा ना कोई लालोआं दी पौण दुहाई हाँ मुड़ के फेर नरैणुआं ने अत मचाई हाँ सुनदा ना कोई लालोआं दी पौण दुहाई हाँ मुड़ के फेर नरैणुआं ने अत मचाई हाँ चारे पासों पंथ नू अज पैंदियां मारा बाबा तेरे पंथ नू खा लिया गदारा हाँ बाबा तेरे पंथ नू खा लिया गदारा हाँ तैंता ने हुण पा लिया सादा दा बाणा हाँ हदों ज्यादा बिगड़िया ठग्गां दा लाना हाँ तैंता ने हुण पा लिया सादा दा बाणा हाँ हदों ज्यादा बिगड़िया ठग्गां दा लाना हाँ धर्म नाल सी पालिया धर्म पालिया खून नाल तेरे सेवादारा बाबा तेरे पंथ नू खा लिया गदारा हाँ बाबा तेरे पंथ नू खा लिया गदारा हाँ लीडर भुखे राज दे हन रंग वटाउंदे हाँ पंथ तेरे दी शान नू हन वड्डा लाउंदे हाँ लीडर भुखे राज दे हन रंग वटाउंदे हाँ पंथ तेरे दी शान नू हन वड्डा लाउंदे हाँ रोली इज्जत धर्म दी झूठे जथेदारा बाबा तेरे पंथ नू खा लिया गदारा हाँ बाबा तेरे पंथ नू खा लिया गदारा
ਰਪਾਲੋ ਪੰਥ ਨੂੰ ਅੱਜ ਆਗੂ ਰਗੜਾ। ਹਾਂ ਜਾਤ ਪਾਤ ਤੇ ਰੰਗ ਦਾ ਅੱਜ ਵੱਧ ਗਿਆ ਝਗੜਾ। ਹਾਂ ਲਾਉਣ ਰਪਾਲੋ ਪੰਥ ਨੂੰ ਅੱਜ ਆਗੂ ਰਗੜਾ। ਹਾਂ ਬਾਜਾਂ ਵਾਲਿਆ ਸੁਣ ਲੈ ਤੂੰ ਹਾਲ ਪੁਕਾਰਾ। ਬਾਬਾ ਤੇਰੇ ਪੰਥ ਨੂੰ ਖਾ ਲਿਆ ਗਦਾਰਾ। ਹਾਂ ਬਾਬਾ ਤੇਰੇ ਪੰਥ ਨੂੰ ਖਾ ਲਿਆ ਗਦਾਰਾ। ਹਾਂ ਬਾਬਾ ਤੇਰੇ ਪੰਥ ਨੂੰ ਖਾ ਲਿਆ ਗਦਾਰਾ। ਕਿਤਨੀਆਂ ਕੁ ਸੇਵਾਵਾਂ ਆਪ ਜੀ ਨੇ ਪ੍ਰਮਾਨ ਕਰ ਲੈਣੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਇਤਿਹਾਸ ਤੇ ਪੰਨਿਆਂ ਦਾ ਮਾਣ ਕਰਦਿਆਂ ਹੋਇਆਂ ਆਪ ਜੀ ਵੱਲੋਂ ਬਹੁਤ ਵੱਡਾ ਸਤਿਕਾਰ ਆਇਆ। ਅਸੀਂ ਇਸ ਸਤਿਕਾਰ ਦੇ ਲਾਇਕ ਨਹੀਂ ਹਾਂ, ਕਾਬਲ ਨਹੀਂ ਹਾਂ। ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡੇ ਇਸ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ। ਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ, ਮੇਰੇ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ, ਨਾਮ ਬਾਣੀ ਦਾ ਪਿਆਰ, ਗੁਰਸਿੱਖੀ ਸੇਵਾ ਸਿਮਰਨ, ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਝੋਲੀ ਵਿੱਚ ਪਾ ਕਰਕੇ ਕਿਰਤਾਰਥ ਕਰਨ, ਖੰਡੇ ਦੀ ਪਾਹੁਲ ਬਖਸ਼ਿਸ਼ ਕਰਕੇ ਮੇਰੇ ਪਾਤਸ਼ਾਹ ਜੀ ਨਦਰੀ ਨਦਰ ਨਿਹਾਲ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਸਿੱਖ ਕੌਮ ਦਾ ਮਾਣ ਜੋ ਲਗਾਤਾਰ ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੇ ਵਿੱਚ ਡਟ ਕੇ ਅਗਵਾਈ ਕਰ ਰਹੇ ਨੇ, ਅਤੀ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਬਾਬਾ ਰਾਜਾ ਰਾਜ ਸਿੰਘ ਜੀ, ਉਹਨਾਂ ਵੱਲੋਂ ਬਹੁਤ ਵੱਡਾ ਸਤਿਕਾਰ ਆਇਆ ਹੈ। ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ। ਸਤਿਕਾਰਯੋਗ ਪਰਮ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਢਾਡੀਆਂ ਦੇ ਸ਼੍ਰੇਣੀ ਦੇ ਵਿੱਚੋਂ ਅਤੀ ਸਤਿਕਾਰਯੋਗ ਗਿਆਨੀ ਗੁਰਨਾਮ ਸਿੰਘ ਜੀ ਮੋਹੀ ਸਾਹਿਬ, ਉਹਨਾਂ ਦੇ ਸਮੁੱਚੇ ਜਥੇ ਵੱਲੋਂ ਸਤਿਕਾਰ ਭੇਜਿਆ ਗਿਆ ਹੈ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਆਪ ਜੀ ਦਾ ਰਿਣੀ ਹਾਂ। ਗੁਰੂ ਮਹਾਰਾਜ ਕਿਰਪਾ ਕਰਨ। ਬੇਨਤੀ ਹੈ ਵੱਧ ਤੋਂ ਵੱਧ ਸ਼ਮੂਲੀਅਤ ਇਹਨਾਂ ਮੋਰਚਿਆਂ ਦੇ ਵਿੱਚ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਉਹਨਾਂ ਯੋਧਿਆਂ ਵਾਸਤੇ ਇਨਸਾਫ ਜਿਹੜਾ ਹੈ ਸਮੇਂ ਦੀਆਂ ਸਰਕਾਰਾਂ ਕੋਲੋਂ ਲੈ ਸਕੀਏ। ਇਹੀ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਅੰਦਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਤੁਹਾਡੇ ਕੋਲੋਂ ਖਿਮਾ ਮੰਗ ਰਿਹਾ ਜੀ। ਜਥੇ ਦਾ ਤੁਆਰਫ ਕਰਵਾ ਜਾਵਾਂ। ਸੁਰੰਗੀ ਤੇ ਸਾਥ ਦੇ ਰਹੇ ਸੀ ਵੀਰ ਗੁਰਜਿੰਦਰ ਸਿੰਘ ਜੀ ਸੰਮੀ, ਨਵਾਂ ਪਿੰਡ ਦੋਨੇਵਾਲ, ਸ਼ਾਹਕੋਟ ਜ਼ਿਲ੍ਹਾ ਜਲੰਧਰ, ਸੁਲਤਾਨਪੁਰ ਲੋਧੀ, ਜੋ ਢੱਡ ਤੇ ਸੇਵਾਵਾਂ ਨਿਭਾ ਰਹੇ ਨੇ। ਸਾਥੀ ਵੀਰ ਗੁਰਵਿੰਦਰ ਸਿੰਘ ਜੀ ਅਜੀਤਗੜ੍ਹ, ਜਸਕਰਨ ਸਿੰਘ ਜੀ ਅਜੀਤਗੜ੍ਹ, ਸਕੇ ਭਰਾਵਾਂ ਦੀ ਜੋੜੀ ਹੈ। ਜ਼ਿਲ੍ਹਾ ਬਠਿੰਡਾ ਬਰਗਾੜੀ ਦੇ ਬਿਲਕੁਲ ਨਜ਼ਦੀਕ ਨਗਰ ਹੈ, ਜਿੱਥੇ 2015 ਦੇ ਵਿੱਚ ਆਪ ਜੀ ਨੂੰ ਪਤਾ ਹੈ ਬਹੁਤ ਵੱਡਾ ਕਾਂਡ ਵਾਪਰਿਆ। 7 ਕਿਲੋਮੀਟਰ ਦੀ ਦੂਰੀ ਹੈ ਉੱਥੋਂ। ਦਾਸ ਸੁਖਦੇਵ ਸਿੰਘ ਚਮਕਾਰਾ, ਨਵਾਂ ਪਿੰਡ ਦੋਨੇਵਾਲ ਟੁਰਨਾ, ਸ਼ਾਹਕੋਟ ਜ਼ਿਲ੍ਹਾ ਜਲੰਧਰ, ਬਾਬੇ ਨਾਨਕ ਦੀ ਪਾਵਨ ਸਰਜਮੀ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਦੇ ਬਿਲਕੁਲ ਨਜ਼ਦੀਕ ਨਗਰ ਹੈ। ਕਿਸੇ ਸੱਜਣ ਮਿੱਤਰ ਨੂੰ ਜਥੇ ਦਾ ਐਡਰੈਸ ਚਾਹੀਦਾ ਹੋਵੇ, ਵਿਜ਼ਿਟਿੰਗ ਕਾਰਡ ਛਪੇ ਹੋਏ ਨੇ, ਲੈ ਸਕਦੇ ਹੋ। YouTube, Instagram, Facebook ਦੇ ਉੱਤੇ ਫੋਲੋ ਕਰਨਾ ਹੋਵੇ, ਢਾਡੀ ਸੁਖਦੇਵ ਸਿੰਘ ਚਮਕਾਰਾ ਭਰ ਕੇ ਸਾਡੇ ਪੇਜ ਨੂੰ ਲਾਈਕ ਕਰ ਸਕਦੇ ਹੋ। ਵੱਡਿਆਂ ਵਡੇਰੇ ਨੇ ਕਥਾ ਕਹਾਣੀਆਂ ਸਰਵਣ ਕਰਕੇ ਆਪ ਜੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ। ਧੰਨਵਾਦ ਸਾਰੀ ਸੰਗਤ ਦਾ। ਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਨੇ ਆਪਣੇ ਪਾਵਨ ਚਰਨ ਕਮਲਾਂ ਅੰਦਰ ਖੜੇ ਹੋ ਕਰਕੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਦਾ ਇੱਕ ਵਾਰ ਫੇਰ ਸ਼ੁਕਰਾਨਾ। ਅਗਲਾ ਪ੍ਰੋਗਰਾਮ ਆਪ ਜੀ ਦੇ ਸਨਮੁਖ ਸਤਿਕਾਰਯੋਗ ਵੀਰ ਜਸਵਿੰਦਰ ਸਿੰਘ ਜੀ ਸਾਂਝਾ ਕਰਨਗੇ ਜੀ। ਬੜੇ ਪਿਆਰ ਅਦਬ ਸਤਿਕਾਰ ਸਤ ਆਪ ਜੀ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਇੱਕ ਵਾਰ ਫੇਰ ਸਾਰੀ ਸੰਗਤ ਦੇ ਕੋਲੋਂ ਖਿਮਾ। ਚੜ੍ਹਦੀ ਕਲਾ ਦੇ ਵਿੱਚ ਆ ਕਰਕੇ ਆਖਣਾ ਕਰੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਮਾਪਤ ਕਰਨਾ। ਉਸ ਤੋਂ ਬਾਅਦ ਆਪਾਂ YPS ਚੌਂਕ ਤੇ ਜਾਣਾ ਤਾਂ ਕਿ ਜਿੰਨੇ ਵੀ ਸਾਡੇ ਕੋਲੇ ਢਾਡੀ ਸਾਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਸਮਾਂ ਦੇ ਸਕੀਏ। ਇਹਨਾਂ ਤੋਂ ਬਾਅਦ ਸਾਡੇ ਕੋਲੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਰਣਜੀਤ ਸਿੰਘ ਜੀ ਉਹ ਵੀ ਪਹੁੰਚੇ ਨੇ। ਇਹਨਾਂ ਤੋਂ ਬਾਅਦ ਉਹ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਸਾਹਿਬ ਢਾਡੀ ਸਿੰਘ ਇੱਕ ਬਚਨ ਕਰ ਰਹੇ ਸੀ ਕਿ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਗਲੀਆਂ 'ਚ ਖਿਲਾਰੇ ਗਏ। ਜਹੇਦਾਰ ਬਾਬਾ ਨਰਾਇਣ ਸਿੰਘ ਜੀ ਸੋਢੀ, ਜਿਨ੍ਹਾਂ ਨੇ ਸਿੰਘੂ ਬਾਰਡਰ ਦੇ ਉਸ ਦੁਸ਼ਟ ਨੂੰ ਸੋਧਿਆ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ। ਅਸੀਂ ਉਹਨਾਂ ਦਾ ਦਲ ਪੰਥ ਲੈ ਕੇ ਇੱਥੇ ਚੌਂਕ 'ਚ ਥੋੜਾ ਹੀ ਪਰਾਂ ਬੈਠੇ ਹਾਂ। ਸਿੰਘਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਇੱਥੇ ਮੋਰਚੇ ਦੇ ਵਿੱਚ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਏ ਹਾਂ। ਇੱਥੇ
ਮੋਰਚੇ ਦੇ ਵਿੱਚ ਵੱਧ ਤੋਂ ਵੱਧ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ, ਇੱਥੇ ਆ ਕੇ ਸੰਗਤਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਪ੍ਰਬੰਧਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ। ਖਾਲੀ ਸਾਨੂੰ ਸ਼ਬਦਾਂ ਦੇ ਬਾਣ ਮਾਰਨ ਨਾਲੋਂ ਇਸ ਮੋਰਚੇ ਤੇ ਖਲੋ ਕੇ ਡਟ ਕੇ ਪਹਿਰਾ ਦੇਣ ਦੀ ਜ਼ਰੂਰਤ ਹੈ। ਸਾਨੂੰ ਨਗਰਾਂ ਦੇ ਵਿੱਚ ਨਗਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ, ਆਪਣੇ ਨਗਰਾਂ ਦੀਆਂ ਸੰਗਤਾਂ ਨੂੰ ਇਸ ਸਮਾਗਮ ਦੇ ਇਸ ਜਿਹੜਾ ਆਪਾਂ ਬੈਠੇ ਆ ਇਹਦੇ ਵਿੱਚ ਪ੍ਰੇਰਿਤ ਕਰਨਾ ਚਾਹੀਦਾ ਵੀ ਇੱਧਰ ਨੂੰ ਸਾਰੀਆਂ ਸੰਗਤਾਂ ਦਾ ਰੁਝਾਅ ਹੋਣਾ ਚਾਹੀਦਾ, ਇੱਧਰ ਨੂੰ ਆਉਣ, ਸਰਕਾਰ ਦੇ ਉੱਤੇ ਦਬਦਬਾ ਬਣੇ, ਸਾਡਾ ਕੋਈ ਮਸਲਾ ਹੱਲ ਹੋਵੇ। ਇਸ ਕਰਕੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਇਸ ਕੰਮ ਵੱਲ ਧਿਆਨ ਦਿੱਤਾ ਜਾਵੇ। ਬਾਬਾ ਹਵਾਰਾ ਜੀ ਦੇ ਪਿਤਾ ਜੀ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਨਿਹੰਗ ਸਿੰਘ ਘੋੜੇ ਲੈ ਕੇ ਬੈਠੇ ਹੈ ਧੁੱਪਾਂ ਦੇ ਵਿੱਚ, ਮੀਂਹਾਂ ਦੇ ਵਿੱਚ, ਇਹ ਤੁਹਾਡੀ ਢਾਲ ਬਣ ਕੇ ਖਲੋਤੇ ਹੈ। ਇਹਨਾਂ ਦੇ ਘੋੜਿਆਂ ਦੀ ਦੇਖ ਸਿੰਘਾਂ ਦੀ ਇਹ ਵੀ ਆਪ ਜੀ ਨੇ ਕਰਨੀ ਹੈ। ਬਾਬਾ ਰਾਜਾ ਰਾਜ ਸਿੰਘ ਜੀ, ਬਾਬਾ ਨਰਾਇਣ ਸਿੰਘ ਜੀ, ਬਾਬਾ ਕੁਲਵਿੰਦਰ ਸਿੰਘ ਜੀ, ਬੁੱਢਾ ਦਲ, ਹੋ ਸਾਰੇ ਦਲ ਇੱਥੇ ਬੜੇ ਚੜ੍ਹਦੀ ਕਲਾ ਨਾਲ ਜਟੇ ਆ। ਤੇ ਆਪ ਜੀ ਦੇ ਚਰਨਾਂ 'ਚ ਇਹੋ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨਾਲ ਖਲੋ, ਮੋਢੇ ਨਾਲ ਮੋਢਾ ਲਾ ਕੇ ਆਪਾਂ ਮੋਰਚੇ ਨੂੰ ਹੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਬਾਬਾ ਧਰਮ ਸਿੰਘ ਜੀ ਦੇ, ਜਿਨ੍ਹਾਂ ਨੇ ਬੜੇ ਸੀਮਤ ਜਿਹੇ ਸ਼ਬਦਾਂ ਦੇ ਵਿੱਚ ਰਹਿੰਦੇ ਆਪਣੀ ਗੱਲ ਰੱਖੀ ਹੈ। ਸੋ ਹੁਣ ਤਕਰੀਬਨ 15 ਮਿੰਟਾਂ ਲਈ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਰਣਜੀਤ ਸਿੰਘ ਵੱਲੋਂ ਆਪ ਸੰਗਤਾਂ ਦੇ ਨਾਲ ਵਾਰਾਂ ਰਾਹੀਂ ਸਾਂਝ ਪਾਈ ਜਾਏਗੀ। ਉਹਨਾਂ ਤੋਂ ਬਾਅਦ ਜਥੇਦਾਰ ਮੁਖੀ ਅਰਬਾ ਖਰਬਾ ਦਲ ਦੇ ਜਥੇਦਾਰ ਰਾਜਾ ਰਾਜ ਸਿੰਘ ਜੀ ਉਹ ਵੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਹਾਂਜੀ ਬਾਈ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ।
जुड़े थोड़े चरना दे नाल जी दाता करता हाँ करता पुरख ते अकाल वी इस दुनिया दा सिरजणहार तू जुगो जुग टल सर्ब कला भरपूर चबर तख्त दे मालिक गद्दी ते विराजमान जगदी जोत धन धन साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठिया सिख संगतां बड़ भागे हो। सारी संगत ढाडी जथे दी हाजरी प्रवान करियो और चढ़ती कला दी फतेह बुलाओ। आखो जी वाहिगुरु जी का खालसा वाहिगुरु जी की फतेह। कौमी इंसाफ मोर्चे दे विच विसाखी दा गुरपुरब भावें कल बड़े पद्धर ते मनाया गया, अज होला महला निकलना है। अज गुरु के ढाडी जथे जिथे दास पहुंचे उत्थे बहुत सारे जथे हाजरी भरन वास्ते आए ने। गुरु ने मेहर की है, कदे कदे कोई भी नहीं हुंदा, पर गुरु कृपा करे अज महाराज ने मेहर की है। बेनती पिछले दिनों च भी करके गए सी भी वध तो वध ढाडी जथे दीवान की हाजरी भरन। आप जी के कौमी मोर्चे का प्रचार करके ढाडी जहा नेपाल के बार्डर तो नेड़े बरेली निगाशन पीलीभीत तो नेड़ों ये जथा अज उथों आया है। मेरा कल का दीवान सी विसाखी का पुरब नेपाल के बिल्कुल बार्डर के नेड़े जिथे असी वो मोदी की सरकार उत्थे है मौजूद। उत्थे हवारा साहब की गल की
ਕੌਮੀ ਮੋਰਚੇ ਦੀ ਗੱਲ ਕੀਤੀ ਤੇ ਉਥੋਂ ਦੀਆਂ ਸੰਗਤਾਂ ਇੱਥੇ ਹਾਜ਼ਰੀ ਭਰਨ ਵੀ ਆਈਆਂ ਸਨ। ਭਾਈ ਰਾਮ ਸਿੰਘ ਜੀ ਢਿੱਲੋਂ ਜਿਹੜੇ ਸਾਨੂੰ ਇੱਥੋਂ ਬੁੱਕ ਕਰਕੇ ਲੈ ਕੇ ਗਏ ਤੇ ਉਹਨਾਂ ਨੇ 3 ਥਾਵੇਂ ਮੋਰਚੇ ਦਾ ਪ੍ਰਚਾਰ ਕਰਵਾਇਆ। ਕਹਿੰਦੇ ਬਾਬਾ ਜੀ 5 ਪਿਆਰਾ ਸਾਹਿਬ ਦੀ ਗੱਲ ਨਾਲ ਕਰਿਓ ਤੇ ਨਾਲ ਕੌਮੀ ਮੋਰਚੇ ਦੀ ਗੱਲ ਕਰਨੀ ਹੈ। ਤੇ ਇਹ ਅੱਜ ਜਥਾ ਤਕਰੀਬਨ 1000 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਅਸੀਂ ਇੱਥੇ ਅੱਜ ਪਹੁੰਚੇ ਹਾਂ। ਮੈਂ ਇੱਕੋ ਹੀ ਚੀਜ਼ ਕਰਾਂਗਾ ਕਿਉਂਕਿ 15 ਕੁ ਮਿੰਟ ਦਾ ਸਮਾਂ ਹੈ। ਸੋ ਗੁਰਮੁਖ ਪਿਆਰਿਓ, ਸਾਧ ਸੰਗਤ, ਗੁਰੂ ਮਹਾਰਾਜ ਕਿਰਪਾ ਕਰੇ, ਰਹਿਮਤ ਕਰੇ, ਮੋਰਚਾ ਚੜ੍ਹਦੀ ਕਲਾ ਵਿੱਚ ਆਪਣਾ ਜਾਵੇ। ਸਿੰਘੋ ਗਿਣਤੀ ਪਮਾ ਥੋੜੀ ਹੈ ਪਰ ਮੋਰਚੇ ਦੀ ਚੜਾਈ ਬਹੁਤ ਹੋ ਰਹੀ ਹੈ। ਸੈਂਟਰ ਗਵਰਨਮੈਂਟ ਕੰਮਦੀ ਹੈ, ਪੰਜਾਬ ਦੀ ਸਰਕਾਰ ਨੇ ਪਮਾ ਨਕੰਮਾ ਕੰਮ ਕੀਤਾ ਹੈ। ਜੋ 144 ਦਫਾ ਲਾਈ ਦਮਨਮਾ ਸਾਹਿਬ, ਜਿੱਥੇ ਵਿਸਾਖੀ ਦਾ ਪੁਰਬ ਹੁੰਦਾ ਹੈ, ਜੋ ਕੱਲ ਵਾਲਾ ਦਿਨ ਸੀ, ਜਿਹੜੇ ਸਾਡੇ ਉਸ ਵੇਲੇ ਨਿਰੰਕਾਰੀ ਕਾਂਡ ਦੇ ਵਿੱਚ ਸਿੰਘ 13 ਸ਼ਹੀਦ ਹੋਏ। 1978 ਦਾ ਸਾਕਾ ਹੋਇਆ। ਜਲਿਆਂਵਾਲੇ ਬਾਗ ਦਾ ਕਾਂਡ ਵਾਪਰਿਆ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਤੇ ਸ਼ਾਮ ਦਾ ਲੰਗਰ ਜਨਰਲ ਡਾਇਰ ਨੇ ਬੀਬਾ ਹਰਸਿਮਰਤ ਕੌਰ ਉਹਦੇ ਦਾਦੇ ਦੇ ਘਰੇ ਮਜੀਠੇ ਦੇ ਘਰੇ ਛਕਿਆ। ਇਹ ਬਾਦਲ ਪਰਿਵਾਰ ਦੀ ਸਾਂਝ ਰਹੀ ਜਨਰਲ ਡਾਇਰ ਦੇ ਨਾਲ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਵਾਪਰਿਆ। ਇਹ ਜਿਹੜੇ ਸਾਡੇ ਸਿੰਘ ਸ਼ਹੀਦ 78 ਹੋਏ, ਉਸ ਟਾਈਮ ਤੇ ਜਿਹੜਾ ਕਹਿੰਦਾ ਸੀ ਮੈਂ ਸਿਤਾਰੇ ਬਣਾਉਣ ਲੱਗੇ ਐ, 1978 ਵਿੱਚ ਇਹ ਪਰਿਵਾਰ ਬਾਦਲ ਕਾ ਨਿਰੰਕਾਰੀ ਨੂੰ ਉਧਰ ਲਿਆਇਆ। ਪਰ ਵੀਰੋ ਬੜੇ ਜ਼ੁਲਮ ਠਹਿਰੇ ਪੈਣਗੇ। ਜਿਹੜੇ ਕੌਮੀ ਸਾਡੇ ਜੋਧੇ ਜੇਲ੍ਹਾਂ 'ਚ ਬੰਦ ਨੇ, ਬੰਦੀ ਸਿੰਘ ਰਿਹਾ ਕਰੋ। ਕੱਲ ਅਸੀਂ ਜਦੋਂ ਯੂਪੀ 'ਚ ਗੱਲ ਕੀਤੀ ਵੀ 28 ਸਾਲ ਹੋ ਗਏ ਨੇ, ਉਹਨਾਂ ਨੇ ਵਾਹ ਧੰਨ ਮੇਰੇ ਮਾਲਕਾ ਸੰਗਤਾਂ ਹਜ਼ਾਰਾਂ ਦੀ ਤਾਦਾਦ 'ਚ ਜੁੜੀਆਂ ਸਨ। ਕਿਉਂਕਿ ਜਿਹੜੇ ਸਾਡੇ ਹਵਾਰਾ ਸਾਹਿਬ ਸਾਡੇ ਕੌਮ ਦੇ ਜਥੇਦਾਰ ਹੈ, ਜਿਹੜੇ ਪੂਰੀ ਦੁਨੀਆ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੇ, ਅੱਜ ਲੱਖ ਲਾਹਨਤ ਹੈ ਜਥੇਦਾਰ ਸਾਡਾ ਜੇਲ੍ਹ 'ਚ ਹੋਵੇ ਤੇ ਅੱਜ ਇਹ ਸਾਈਨ ਕਰਾਉਂਦੇ ਫਿਰਦੇ ਨੇ ਪਿੰਡਾਂ 'ਚ। ਜਦੋਂ 25 ਸਾਲ ਰਾਜ ਬਾਰ-ਬਾਰ ਰਾਜ ਕੀਤਾ ਹੈ, ਉਦੋਂ ਸਾਈਨ ਨਹੀਂ ਕੀਤੇ, ਉਦੋਂ ਆਵਾਜ਼ ਨਹੀਂ ਠਾਈ। ਇੱਕ ਦਿਨ ਸੁਖਬੀਰ ਬਾਦਲ ਗੀਤ ਗਾ ਕੇ ਕਹਿ ਰਿਹਾ ਸੀ ਅਸੀਂ ਬੰਦੀ ਸਿੰਘਾਂ ਨੂੰ ਛੁਡਾਉਣਾ ਹੈ, ਅਸੀਂ ਰਿਹਾ ਕਰਾਉਣਾ। ਤੁਸੀਂ ਵੇਖਿਆ ਹੋਣਾ ਹੈ, ਆਵਾਜ਼ ਵੀ ਨਹੀਂ ਨਿਕਲਦੀ ਸੀ, ਢਾਡੀਆਂ ਵਾਂਗੂ ਗਾ ਰਿਹਾ ਸੀ। ਪਰ ਵੀਰੋ ਇਹ ਨਾਟਕ ਚੇਟਕ ਹੈ, ਇਹਨਾਂ ਗੱਲਾਂ ਤੋਂ ਦੂਰ ਰਹਿਣਾ ਹੈ। ਤਕਰੀਬਨ ਸਾਡੇ 8-9 ਯੋਧੇ ਹੋਰ ਅਸਾਮ ਦੀ ਜੇਲ੍ਹ 'ਚ ਡੱਕ ਦਿੱਤੇ ਨੇ। ਗੁਰਮੁਖ ਪਿਆਰਿਓ, ਜਿਹੜੇ ਕੌਮ ਦੀ ਗੱਲ ਕਰਨ ਵਾਲੇ ਸੀ, ਜਿਹੜੇ ਅੰਮ੍ਰਿਤਪਾਲ ਵਰਗੇ ਜੋਧੇ ਬਹਾਦਰ, ਉਹਨਾਂ ਨੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ ਜਾਣੀ ਕੋਈ ਨਾਮ ਨਹੀਂ ਖੱਟਿਆ, ਮੱਥੇ ਤੇ ਦਾਗ ਹੀ ਲਾਇਆ। ਪਰ ਚੇਤਾ ਰੱਖਿਓ ਬਈ ਜੋ ਸਿੱਖਾਂ ਨਾਲ ਅੜਿਆ ਅੜਦਾ ਰਿਹਾ, ਅੱਜ ਤੱਕ ਕੋਈ ਬਚਿਆ ਨਹੀਂ। ਉਹਦਾ ਤੁਹਾਨੂੰ ਪਤਾ, ਭਾਵੇਂ ਰਾਜੀਵ ਗਾਂਧੀ ਸੀ ਬੰਬਾਂ ਨਾਲ ਉਡਾਉਣਾ ਪਿਆ, ਭਾਵੇਂ ਇੰਦਰਾ ਗਾਂਧੀ ਸੀ ਦੇਸ਼ ਦੀ ਪ੍ਰਧਾਨ ਮੰਤਰੀ, ਉਹਨੂੰ ਵੀ ਸਰਦਾਰ ਬੇਅੰਤ ਸਿੰਘ, ਸੁਖਵੰਤ ਸਿੰਘ, ਕੇਰ ਸਿੰਘ ਵਰਗਿਆਂ ਨੇ ਗੱਡੀ ਚਾੜਿਆ। ਇਸ ਕਰਕੇ ਗਦਾਰੀ ਨਾ ਕਰੋ, ਆ ਮੋਰਚੇ ਦਾ ਸਾਥ ਦਿਓ। ਸਿਰਫ ਦਲੀਲਾਂ ਮੋਰਚੇ ਨੂੰ ਫੇਲ ਕਰਨ ਵਾਸਤੇ ਹੋ ਰਹੀਆਂ ਨੇ, ਪਰ ਮੋਰਚਾ ਫੇਲ ਨਹੀਂ ਹੋ ਸਕਦਾ। ਇੱਥੇ ਗੁਰੂ ਕੀਆਂ ਲਾਲਨੀਆਂ ਫੌਜਾਂ ਨਿਹੰਗ ਸਿੰਘ ਬੈਠੇ ਨੇ, ਬਾਬਾ ਰਾਜਾ ਰਾਜ ਸਿੰਘ ਵਰਗੇ ਜੋ ਮੁਖੀ ਬੈਠੇ ਨੇ, ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਦੇ ਵੱਡੇ ਜਥੇ ਬੈਠੇ ਨੇ ਘੋੜਿਆਂ ਸਮੇਤ। ਆਓ, ਟਾਈਮ ਨਹੀਂ ਮੈਂ ਆਪਦੀ ਕਵਿਤਾ ਸਾਂਝੀ ਕਰਾਂ। ਅਸੀਂ ਜੇਲ੍ਹਾਂ ਵਿੱਚੋਂ ਸਿੰਘਾਂ ਨੂੰ ਛੁਡਾਉਣਾ, ਸਾਡੀ ਗੱਲ ਸੁਣ ਦਿੱਲੀਏ। ਦਿੱਲੀ ਜਿੱਥੇ 19 ਵਾਰ ਜਿੱਤੀ, 18 ਵਾਰ ਪਹਿਲਾਂ ਜਿੱਤੀ, 19 ਵਾਰ ਸਾਡੇ ਕਿਸਾਨਾਂ ਨੇ ਜਿੱਤੀ, 20ਵੀਂ ਵਾਰ ਇਹ ਅਨਕੌਮੀ ਇਨਸਾਫ ਮੋਰਚੇ ਦੀ ਜਿੱਤ ਹੋਣੀ ਹੈ। ਦਿੱਲੀ ਨੂੰ ਜਿੱਤਣਾ। ਆਓ ਅਸੀਂ ਕਿਵੇਂ ਜਿਹੜੇ ਸਾਡੇ ਸਿੰਘ ਜੇਲ੍ਹਾਂ 'ਚ ਬੰਦ ਨੇ, ਆਓ ਪਰਨ ਕਰੀਏ, ਉਪਰਾਲਾ ਕਰੀਏ, ਉਦਮ ਕਰੀਏ ਸਾਰੇ ਰਾਗੀ ਢਾਡੀ ਔਰ ਗੁਰੂ ਕੀਆਂ ਸੰਗਤਾਂ। ਅਸੀਂ ਜੇਲ੍ਹਾਂ ਵਿੱਚੋਂ ਸਿੰਘਾਂ ਨੂੰ ਛੁਡਾਉਣਾ, ਸਾਡੀ ਗੱਲ ਸੁਣ ਦਿੱਲੀਏ। ਮੌੜ ਮੰਡੀ ਵਾਲਾ ਢਾਡੀ ਜੱਥਾ ਭਾਈ ਰਣਜੀਤ ਸਿੰਘ ਖਾਲਸਾ ਬੇਨਤੀ ਇਉਂ ਕਰ ਰਹੇ ਨੇ।
ਚੂਸ ਲਈ ਤੇਰੀ ਸਿੱਧੀ ਨਹੀਂ ਹੋਈ ਅਜੇ ਪੂਛ ਲਈ ਛੱਡ ਤਾਰ ਸਿੰਘ ਤਾਰਾ ਨਾਲ ਸੂਰ ਮਹਵਾਰਾ ਛੱਡ ਤਾਰ ਸਿੰਘ ਤਾਰਾ ਨਾਲ ਸੂਰ ਮਹਵਾਰਾ ਕਿਤੇ ਪੈ ਜੇ ਨਹੀਂ ਤੈਨੂੰ ਪਛਤਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਜੇਲਾਂ ਵਿੱਚੋਂ ਸਿੰਘਾਂ ਨੂੰ ਛੁਡਾਉਣਾ ਸਾਡੀ ਗੱਲ ਸੁਣ ਦਿੱਲੀਏ ਤੰਗ ਕਰਦੀ ਸਿੰਘਾਂ ਨੂੰ ਦਿਨ ਰਹਿਣ ਨੀ ਸਾਨੂੰ ਲੱਗਦੀ ਐ ਭੁੱਖੀ ਜਿਵੇਂ ਡੈਣ ਨੀ ਤੰਗ ਕਰਦੀ ਸਿੰਘਾਂ ਨੂੰ ਦਿਨ ਰਹਿਣ ਨੀ ਸਾਨੂੰ ਲੱਗਦੀ ਐ ਭੁੱਖੀ ਜਿਵੇਂ ਡੈਣ ਨੀ ਪਰਮਜੀਤ ਸਿੰਘ ਪਿਓਰਾ ਗੁੰਜੇ ਫੁੱਲਾਂ ਉੱਤੇ ਪੌਰਾ ਪਰਮਜੀਤ ਸਿੰਘ ਪਿਓਰਾ ਗੁੰਜੇ ਫੁੱਲਾਂ ਉੱਤੇ ਪੌਰਾ ਕਰ ਇਸ ਨੂੰ ਵੀ ਆਪਣੇ ਬਚਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਕਈ ਤਾਂ ਹੋ ਗਈਆਂ ਨੇ ਜਿਨ੍ਹਾਂ ਦੀਆਂ ਪੂਰੀਆਂ ਤੂੰ ਉਹਨਾਂ ਵੱਲ ਵੱਟਦੀਆਂ ਘੂਰੀਆਂ ਕਈ ਤਾਂ ਹੋ ਗਈਆਂ ਨੇ ਜਿਨ੍ਹਾਂ ਦੀਆਂ ਪੂਰੀਆਂ ਤੂੰ ਉਹਨਾਂ ਵੱਲ ਵੱਟਦੀਆਂ ਘੂਰੀਆਂ ਬਲਵੰਤ ਰਾਜਵਾੜਾ ਸਿੰਘ ਹੋ ਗਿਆ ਪੁਰਾਣਾ ਬਲਵੰਤ ਰਾਜਵਾੜਾ ਸਿੰਘ ਹੋ ਗਿਆ ਪੁਰਾਣਾ ਚੰਗਾ ਹੁੰਦਾ ਨਹੀਂ ਵਿਦੋਸ਼ਾਂ ਨੂੰ ਤਪਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਸਿੰਘ ਹੋਰ ਜਿਹੜੇ ਜੇਲਾਂ ਵਿੱਚ ਡੱਕੇ ਐ ਸਿੱਖੀ ਸਿਦਕ ਦੇ ਵਿੱਚ ਉਹ ਪੱਕੇ ਐ ਸਿੰਘ ਹੋਰ ਜਿਹੜੇ ਜੇਲਾਂ ਵਿੱਚ ਡੱਕੇ ਐ ਸਿੱਖੀ ਸਿਦਕ ਦੇ ਵਿੱਚ ਉਹ ਪੱਕੇ ਐ ਕਰ ਸਾਰਿਆਂ ਦੀ ਰਿਹਾਈ ਕਦ ਹੱਦ ਟੱਟ ਪਾਈ ਕਰ ਸਾਰਿਆਂ ਦੀ ਰਿਹਾਈ ਕਦ ਹੱਦ ਟੱਟ ਪਾਈ ਕਿਤੇ ਪੈ ਜੇ ਨਹੀਂ ਢੋਲ ਨੂੰ ਵਜਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਜੇਲਾਂ ਵਿੱਚੋਂ ਸਿੰਘਾਂ ਨੂੰ ਛੁਡਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਅਸੀਂ ਵਾਰੀ ਵਾਰੀ ਮੋਰਚਾ ਨਹੀਂ ਲਾਉਣਾ ਸਾਡੀ ਗੱਲ ਸੁਣ ਦਿੱਲੀਏ ਇਹ ਸੀ ਉਹਨਾਂ ਯੋਧਿਆਂ ਦੀ ਕਵਿਤਾ ਜਿਹੜੇ ਆਪਣੇ ਕੌਮ ਦੇ ਮਹਾਨ ਯੋਧੇ ਜਰਨੈਲ ਸਰਕਾਰਾਂ ਨੇ ਜੇਲ੍ਹਾਂ 'ਚ ਬੰਦ ਕੀਤੇ ਹੋਏ ਨੇ ਸੈਂਟਰ ਗਵਰਨਮੈਂਟ ਦੀ ਸਰਕਾਰ ਮੋਦੀ ਦੀ ਸਰਕਾਰ ਜਿਨੇ ਸਾਡੇ ਉਹ ਯੋਧੇ ਜੇਲ੍ਹਾਂ 'ਚ ਬੰਦ ਕੀਤੇ ਨੇ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਵੱਲੋਂ ਢਾਡੀ ਜਥੇ ਨੂੰ ਬਹੁਤ ਸਾਰਾ ਪਿਆਰ ਉਹਨਾਂ ਦੀ ਸਾਰੀ ਫੌਜ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ ਜਿਨ੍ਹਾਂ ਨੇ ਹੋਲਾ ਮਹੱਲਾ ਵੀ ਇੱਥੇ ਮਨਾਇਆ ਵਿਸਾਖੀ ਵੀ ਇੱਥੇ ਮਨਾਈ ਅੱਜ ਵੀ ਵੱਡੇ ਪੱਧਰ ਤੇ ਹੋਲਾ ਮਹੱਲਾ ਨਿਕਲਣਾ ਹੈ ਜੋ ਆਪਾਂ ਸਾਰਿਆਂ ਨੇ ਵੇਖਣਾ ਤਕਰੀਬਨ ਉੱਥੇ ਵੀ 10 ਦੀ ਹਾਜ਼ਰੀ ਹੈ ਸੋ ਗੁਰੂ ਕਿਰਪਾ ਕਰੇ ਬਾਬਾ ਜੀ ਨਾਲ ਬੜਾ ਪਿਆਰ ਹੈ ਤੇ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ ਵੀ ਪੂਰੇ ਪੰਜਾਬ ਭਰ ਦੇ ਵਿੱਚੋਂ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਜਿਹਦੇ ਦਾ ਮੋਰਚਾ ਲੱਗੇ ਹੈ ਉਹਦੇ ਤੇ ਇੱਥੇ ਡਟੇ ਹੋਏ ਨੇ ਨਾਲ ਮੀਂਹ ਜਾਵੇ ਹਨੇਰੀ ਆਵੇ ਬਾਜ਼ ਆਵੇ ਜੋ ਵੀ ਹੋਵੇ ਤੇ ਜੇ ਪੰਜਾਬ ਦੀ ਸਰਕਾਰ ਥੋੜਾ ਜਿਹਾ ਮੋਰਚੇ ਵੱਲ ਅੱਖ ਚੱਕਦੀ ਹੈ ਤਾਂ ਸਿੱਧੇ ਤੌਰ ਤੇ ਬਾਬਾ ਰਾਜਾ ਰਾਜ ਸਿੰਘ ਜੀ ਇੱਥੋਂ ਚੇਤਾਵਨੀ ਦੇ ਦਿੰਦੇ ਆ ਤਕਰੀਬਨ ਮੋਰਚੇ ਵੱਲ ਕੋਈ ਝਾਕਦਾ ਨਹੀਂ
ਕਿਉਂਕਿ ਇੱਥੇ ਗੁਰੂ ਕੀਆਂ ਫੌਜਾਂ ਬੈਠੀਆਂ ਨੇ ਤਿਆਰ ਵਰ ਤਿਆਰ, ਜਿਹੜੇ ਜੋੜੇ ਤਿਆਰ ਰਹਿੰਦੇ ਨੇ। ਆਓ ਅਗਲਾ ਪ੍ਰੋਗਰਾਮ ਸਾਡੇ ਹੋਣਹਾਰ ਵੀਰ ਜੀ ਨੌਜਵਾਨ ਚੜ੍ਹਦੀ ਕਲਾ ਵਾਲੇ ਜੋ ਅੱਜ ਸਟੇਜ ਦੀ ਸੇਵਾ ਨਿਭਾ ਰਹੇ ਨੇ, ਅਗਲਾ ਪ੍ਰੋਗਰਾਮ ਆਪਾਂ ਉਹਨਾਂ ਤੋਂ ਸਰਵਣ ਕਰਾਂਗੇ। ਮੈਥੋਂ ਬਾਅਦ ਢਾਡੀ ਜੱਥਿਆਂ ਨੇ ਹਾਜ਼ਰੀ ਭਰਨੀ ਹੈ। ਮੋਹੀ ਸਾਹਿਬ ਜੀ ਬੈਠੇ ਨੇ, ਬੀਬੀਆਂ ਦਾ ਜੱਥਾ ਬੈਠਾ ਹੈ। ਸੋ ਧੰਨਵਾਦ ਹੈ ਜੱਥਿਆਂ ਦਾ ਜਿਹੜੇ ਇਸ ਕੌਮੀ ਮੋਰਚੇ ਦੇ ਅੰਦਰ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕਰਕੇ ਤੇ ਆਪਾਂ ਮੋਰਚੇ ਦੇ ਵਿੱਚ ਹਾਜ਼ਰੀ ਭਰਦੇ ਹਾਂ। ਮੈਨੂੰ ਤੁਸੀਂ ਬਰਗਾੜੀ ਤੋਂ 6 ਮਹੀਨੇ ਲਾਈਵ ਸੁਣਿਆ, ਉੱਥੇ ਅਸੀਂ ਹਾਜ਼ਰੀਆਂ ਲਾਈਆਂ। ਇੱਥੇ ਵੀ ਤਕਰੀਬਨ ਜਦੋਂ ਸਮਾਂ ਬਣਦਾ ਹੈ ਉਦੋਂ ਹੀ ਅਸੀਂ ਹਾਜ਼ਰੀ ਭਰਦੇ ਹਾਂ ਇੱਥੇ ਮੋਰਚੇ ਦੇ ਅੰਦਰ। ਗੁਰੂ ਕਿਰਪਾ ਕਰੇ। ਮੈਂ ਸਾਰੇ ਜਥਿਆਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਜਿੱਥੇ ਢਾਡੀ ਤੌਰ ਤੇ ਕੌਮ ਦੀ ਸੇਵਾ ਕਰਦੇ ਹਾਂ, ਵੀ ਜਿੰਨਾ ਚਿਰ ਮੋਰਚਾ ਚੱਲ ਰਿਹਾ ਆਪਾਂ ਵੀ ਟਾਈਮ ਟੂ ਟਾਈਮ ਕੱਢ ਕੇ ਹਾਜ਼ਰੀ ਜ਼ਰੂਰ ਭਰਿਆ ਕਰੀਏ। ਇਹ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਕਿਉਂਕਿ ਮੇਰੀ ਡਿਊਟੀ ਵੀ ਲਾਈ ਸੀ। ਤੁਸੀਂ ਜਥਿਆਂ ਨੂੰ ਜ਼ਰੂਰ ਪ੍ਰੇਰਨਾ ਕਰਿਆ ਕਰੋ। ਸੋ ਬਹੁਤ ਸਾਰੇ ਜਥੇ ਆਉਣ ਲੱਗ ਪਏ ਨੇ। ਗੁਰੂ ਕਿਰਪਾ ਕਰੇ ਇਸ ਤਰ੍ਹਾਂ ਜਿਹੜੀ ਇਹ ਸਟੇਜ ਹੈ ਇਹ ਢਾਡੀ ਰੰਗ ਨਾਲ ਚੱਲਦੀ ਰਹਿੰਦੀ ਹੈ। ਜੋੜਿਆਂ ਦੀਆਂ ਵਾਰਾਂ ਆਪਾਂ ਇੱਥੇ ਜਿਹੜੀਆਂ ਗਾਉਂਦੇ ਰਹਿੰਦੇ ਆ ਤਾਂ ਥੋੜਾ ਜਿਹਾ ਜੋਸ਼ ਬਣਿਆ ਰਹਿੰਦਾ ਹੈ। ਕੋਈ ਨਹੀਂ, ਗੁਰੂ ਕਿਰਪਾ ਕਰੇਗਾ ਇਹ ਪੰਡਾਲ ਪੂਰਾ ਭਰਨ ਲੱਗ ਜਾਏਗਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਭਾਈ ਰਣਜੀਤ ਸਿੰਘ ਜੀ ਦੇ ਢਾਡੀ ਜਥੇ ਦਾ, ਜਿਨ੍ਹਾਂ ਵੱਲੋਂ ਸਿੰਘਾਂ ਦੀਆਂ ਜਿਹੜੀਆਂ ਵਾਰਾਂ ਗਾਈਆਂ ਨੇ ਤੇ ਉਹ ਸੰਗਤਾਂ ਨੂੰ ਪ੍ਰੇਰ ਵੀ ਰਹੇ ਨੇ ਪਿੰਡਾਂ ਪਿੰਡਾਂ 'ਚ ਜਾ ਕੇ, ਜਿੱਥੇ ਵੀ ਉਹਨਾਂ ਦੇ ਸਮਾਗਮ ਹੁੰਦੇ ਨੇ, ਕਿ ਆਪਾਂ ਆਓ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਰਿਹਾਈ ਦੀ ਉਹ ਕਰੀਏ। ਸੋ ਹੁਣ ਮੇਰੀ ਬੇਨਤੀ ਹੈ ਕੇਵਲ 2 ਮਿੰਟਾਂ ਵਾਸਤੇ ਜਥੇਦਾਰ ਰਾਜਾ ਰਾਜ ਸਿੰਘ ਜੀ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ। ਨਾਲ ਉਹਨਾਂ ਦੇ ਉਸ ਤੋਂ ਬਾਅਦ ਗਿਆਨੀ ਗੁਰਨਾਮ ਸਿੰਘ ਜੀ ਦਾ ਪੰਥ ਪ੍ਰਸਿੱਧ ਢਾਡੀ ਜਥਾ ਉਹ ਵੀ ਤਿਆਰ ਰਹਿਣ। ਸੋ ਹੁਣ ਜਥੇਦਾਰ ਰਾਜਾ ਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ 1699 ਦੀ ਵਿਸਾਖੀ ਨੂੰ ਆ ਖਾਲਸਾ ਪੰਥ ਦੀ ਸਿਰਜਣਾ ਕੀਤੀ। ਆਪਾਂ ਖਾਲਸਾ ਸਿਰਜਣਾ ਦਿਵਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਆ। ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਥੋੜੇ ਸਮੇਂ ਬਾਅਦ ਇਸ ਕੌਮੀ ਇਨਸਾਫ ਮੋਰਚੇ ਤੋਂ ਅਰਦਾਸਾਂ ਸੋਧ ਕੇ ਧੌਂਸਿਆਂ, ਨਗਾਰਿਆਂ, ਨਿਸ਼ਾਨਾਂ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਖਾਲਸਾ ਪੂਰੇ ਜਾਹੋ ਜਲਾਲ ਦੇ ਨਾਲ ਇੱਥੋਂ ਮੁਹੱਲੇ ਦੀ ਆਰੰਭਤਾ ਹੋਣੀ ਹੈ। 3:30 ਵਜੇ ਅਰਦਾਸ ਹੋਵੇਗੀ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਚੜਤ ਸਿੰਘ ਜੀ ਅਰਮਾ ਖਰਬਾ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਨਰੈਣ ਸਿੰਘ ਜੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਵੱਲੋਂ ਜਥੇਦਾਰ ਧਰਮ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਉਹਨਾਂ ਵੱਲੋਂ ਜਥੇਦਾਰ ਬਾਬਾ ਤੇਜ ਵੀਰ ਸਿੰਘ ਜੀ, ਉਹ ਵੀ ਦਲ ਪੰਥ ਸਮੇਤ ਘੋੜਿਆਂ ਦੇ ਨਾਲ ਹਾਜ਼ਰੀਆਂ ਭਰਨਗੇ ਮੁਹੱਲੇ ਦੇ ਵਿੱਚ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਸੁਖਪਾਲ ਸਿੰਘ ਜੀ ਫੂਲ ਵਾਲੇ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ ਰਾਮਿਆਣਾ ਮੰਡੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਫਿਰੋਜ਼ਪੁਰ ਵਾਲੇ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਬਾਬਾ ਸਤਨਾਮ ਸਿੰਘ ਜੀ ਮੋਤੀ ਮਹਿਰਾ, ਉਹ ਵੀ
ਹਾਜ਼ਰੀਆਂ ਭਰਨਗੇ ਆਪਣੇ ਦਲ ਪੰਥਾਂ ਸਮੇਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ ਵੱਲੋਂ, ਜਥੇਦਾਰ ਬਾਬਾ ਮੇਲਾ ਸਿੰਘ ਜੀ, ਜਥੇਦਾਰ ਬਾਬਾ ਅਮਨ ਸਿੰਘ ਜੀ ਆਪਣੇ ਦਲ ਪੰਥ ਸਮੇਤ ਇਸ ਮਹੱਲੇ ਦੇ ਵਿੱਚ ਆਪਣੇ ਘੋੜ ਸਵਾਰਾਂ ਦੇ ਨਾਲ ਸ਼ਾਮਲ ਹੋਣਗੇ। ਸਾਰੀਆਂ ਜਥੇਬੰਦੀਆਂ, ਜਥੇਦਾਰ, ਦਲ ਪੰਥ, ਜਥੇਦਾਰ ਬਾਬਾ ਰਾਮਿਆਣਾ ਸਾਹਿਬ, ਮਾਹੌਰਾਣਾ ਬਾਬਾ ਕਿਰਪਾਲ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀਆਂ ਲਵਾਉਣੀਆਂ ਨੇ। ਸਾਰੇ ਦਲ ਪੰਥ ਪੂਰੇ ਜਾਹੋ ਜਲਾਲ ਦੇ ਨਾਲ, ਖਾਲਸਾਈ ਜਿਹੜਾ ਜਾਹੋ ਜਲਾਲ ਹੈ ਉਹ ਤੁਸੀਂ ਦਰਸ਼ਨ ਕਰੋਗੇ। ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ ਨੇ ਜੰਗਜੂ ਕਰਤੱਵ ਦਿਖਾਉਣੇ ਨੇ। ਦੋ ਦੋ ਘੋੜਿਆਂ ਤੇ ਸਵਾਰ ਹੋ ਕੇ ਨੇਜਾਬਾਜੀ ਤੇ ਹੋਰ ਜੰਗਜੂ ਕਰਤੱਵ, ਖਾਲਸਾਈ ਗੱਤਕੇ ਦੇ ਜੌਹਰ ਵੀ ਉਸ ਜਿਹੜਾ ਦੁਸਹਿਰਾ ਗਰਾਊਂਡ ਹੈ ਉੱਥੇ ਦਿਖਾਏ ਜਾਣਗੇ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਜਥੇਦਾਰਾਂ ਨੇ ਘੋੜਿਆਂ ਤੇ ਸਵਾਰ ਹੋਣਾ ਹੈ, ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਘੋੜਿਆਂ ਤੇ ਸਵਾਰ ਹੋ ਕੇ ਚੱਲਣਾ ਹੈ। ਆਪ ਜੀ ਸਿੱਖ ਸੰਗਤਾਂ ਨੇ ਆਪੋ ਆਪਣੇ ਵਹੀਕਲ ਨਾਲ, ਚਾਹੇ ਗੱਡੀਆਂ ਨੇ, ਚਾਹੇ ਮੋਟਰਸਾਈਕਲ ਨੇ, ਚਾਹੇ ਤੁਹਾਡੇ ਕੋਲ ਟਰੈਕਟਰ ਟਰਾਲੀਆਂ ਨੇ, ਸਾਰਿਆਂ ਨੇ ਸਿੱਖ ਸੰਗਤਾਂ ਨੇ ਆਪ ਜੀ ਨੇ ਨਾਲ ਤੁਰਨਾ ਹੈ। ਇੱਥੋਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ 3:30 ਵਜੇ ਅਰਦਾਸਾ ਸੋਧਿਆ ਜਾਣਾ ਹੈ। ਇੱਥੇ ਜਥੇਦਾਰਾਂ ਦਾ ਸਨਮਾਨ ਹੋਣਾ ਹੈ। ਉਪਰੰਤ ਗੁਰਦੁਆਰਾ ਸਿੰਘ ਸ਼ਹੀਦਾਂ ਉੱਥੇ ਅਰਦਾਸ ਬੇਨਤੀ ਹੋਵੇਗੀ। ਉਹ ਫੇਰ ਗੁਰਦੁਆਰਾ ਅੰਬ ਸਾਹਿਬ, ਫੇਰ ਦੁਸਹਿਰਾ ਗਰਾਊਂਡ ਦੇ ਵਿੱਚ ਸਾਰੀਆਂ ਫੌਜਾਂ ਪੂਰੇ ਜਾਹੋ ਜਲਾਲ ਦੇ ਨਾਲ ਆਪ ਜੀ ਨੂੰ ਦਰਸ਼ਨ ਦੇਣਗੀਆਂ ਫੌਜਾਂ ਤੇ ਦਰਸ਼ਨ ਕਰਨਗੀਆਂ। ਸਾਰੀਆਂ ਸੰਗਤਾਂ ਨੇ ਪੂਰੇ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਦਿਦਾਰੇ ਕਰਨੇ ਨੇ। ਉਸ ਤੋਂ ਬਾਅਦ ਫੇਰ ਕਬੱਡੀ ਦਾ ਸ਼ੋ ਮੈਚ ਵੀ ਹੋਣਾ ਹੈ। ਸਾਰੀਆਂ ਸੰਗਤਾਂ ਨੇ ਉਹ ਵੀ ਦੇਖਣਾ ਹੈ। ਕੱਲ ਨੂੰ 16 ਤਰੀਕ ਨੂੰ ਇਸੇ ਸਟੇਜ ਦੇ ਉੱਤੋਂ ਜਿਹੜਾ ਡਾਕਟਰ BR ਅੰਬੇਡਕਰ ਸਾਹਿਬ, ਉਹਨਾਂ ਦਾ ਜਨਮ ਦਿਨ ਵੀ ਇਸ ਸਟੇਜ ਤੋਂ ਮਨਾਇਆ ਜਾਣਾ ਹੈ। ਸਾਰੀਆਂ ਸਿੱਖ ਸੰਗਤਾਂ ਨੇ ਹੁਮ ਹਵਾ ਕੇ ਪਹੁੰਚਣਾ ਹੈ। ਮੈਂ ਆਪ ਜੀ ਨੂੰ, ਸਾਰੇ ਸਮੂਹ ਖਾਲਸਾ ਪੰਥ ਜੀ ਨੂੰ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਮਹਾਨ ਬਾਕਾਂ ਦੇ ਜੋ ਸਤਿਗੁਰਾਂ ਨੇ ਬਣਾਏ ਖਾਲਸਾ ਪੰਥ ਸਾਜਿਆ, ਉਹ ਸਿਰਜਣਾ ਦਿਵਸ ਦੇ ਉੱਤੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ। ਤੇ ਖਿਮਾ ਦਾ ਜਾਚਕ ਹੈ, ਥੋੜੇ ਸਮੇਂ ਬਾਅਦ 3:30 ਵਜੇ ਇਸ ਮੋਰਚੇ ਤੋਂ ਖਾਲਸਾਈ ਜਾਹੋ ਜਲਾਲ ਆਪ ਜੀ ਨੇ ਦਰਸ਼ਨ ਕਰਨੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਥੇਦਾਰ ਰਾਜਾ ਰਾਜ ਸਿੰਘ ਜੀ, ਜਿਨ੍ਹਾਂ ਵੱਲੋਂ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਨੇ ਕਿ ਆਪਾਂ ਤਕਰੀਬਨ 3:30 ਦੇ ਵਿੱਚ ਇੱਥੋਂ ਕੌਮੀ ਇਨਸਾਫ ਮੋਰਚੇ ਵੱਲੋਂ ਨਿਹੰਗ ਸਿੰਘ ਫੌਜਾਂ ਦੀ ਅਗਵਾਈ ਦੇ ਵਿੱਚ ਮਹੱਲਾ ਕੱਢਣਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 3:30 ਵਿੱਚ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋਈਏ, ਜਿਸ ਤੋਂ ਉਪਰੰਤ ਆਪਾਂ ਇੱਥੋਂ ਇਕੱਠਿਆਂ ਹੋ ਕੇ ਮਹੱਲਾ ਜਿਹੜਾ ਉਹ ਕੱਢੀਏ। ਸੋ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਗੁਰਨਾਮ ਸਿੰਘ ਹੋਰਾਂ ਦਾ ਤਕਰੀਬਨ 20 ਮਿੰਟਾਂ ਵਾਸਤੇ ਆਪ ਸੰਗਤਾਂ ਦੇ ਨਾਲ ਵਾਰਾਂ ਰਾਹੀਂ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सरंगी की आवाज दे दो जी।
ਵਾਹਿਗੁਰੂ ਵਾਹਿਗੁਰੂ। ਸ਼੍ਰੀ ਵਾਹਿਗੁਰੂ ਜੀ। ਮੈਂ ਪ੍ਰਗਟਿਓ ਮਰ ਦਿਆ ਗਮੜਾ ਪ੍ਰਗਟਿਓ ਮਰਦੀ ਅਗਮੜਾ ਬਰਿਆਮ ਅਕੇਲਾ ਗੋਬਿੰਦ ਸਿੰਘ ਆਨੰਦ ਗੁਣੀ ਨਦਾਨ ਗੁਰੂ ਗਰੀਬ ਨਵਾਜ ਜਿਓ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉੱਚੀ ਕਲਗੀ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਉੱਚੀ ਕਲਗੀ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਤੇਰਾ ਜੁਗ ਜਗ ਹੋਵੇ ਰਾਜ ਜੀ ਸਵਾਇਆ ਤੇਰਾ ਜਗ ਜਗ ਹੋਵੇ ਰਾਜ ਜੀ ਸਵਾਇਆ। ਦੁਨੀਆ ਨੂੰ ਤੂੰ ਪਾਰ ਉਤਾਰਨ ਵਾਸਤੇ ਇਸ ਦੁਨੀਆ ਨੂੰ ਤੂੰ ਪਾਰ ਉਤਾਰਨ ਵਾਸਤੇ ਸੋਹਣਾ ਰੂਪ ਧਾਰ ਕੇ ਵਿੱਚ ਪਟਨੇ ਦੇ ਆਇਆ ਸੋਹਣਾ ਰੂਪ ਧਾਰ ਕੇ ਵਿੱਚ ਪਟਨੇ ਦੇ ਆਇਆ।
ਲਾ ਕੇ ਦਾਤਾ ਪਾਰ ਤੈ ਲੰਘਾਇਆ ਮੋਢਾ ਲਾ ਕੇ ਦਾਤਾ ਪਾਰ ਤੈ ਲੰਘਾਇਆ ਬੂਟਾ ਸਿੱਕੀ ਵਾਲਾ ਯੀਸ਼ੂ ਦਾ ਤੂੰ ਵੇਖ ਕੇ ਬੂਟਾ ਸਿੱਕੀ ਵਾਲਾ ਯੀਸ਼ੂ ਦਾ ਤੂੰ ਵੇਖ ਕੇ ਖੂਨ ਖੂਨ ਡੋਲ ਕੇ ਸਹਿਬਾ ਹਰਾ ਤੈ ਕਰਾਇਆ ਖੂਨ ਡੋਲ ਕੇ ਸਹਿਬਾ ਹਰਾ ਤੈ ਕਰਾਇਆ ਇਸ ਦੁਨੀਆ ਉੱਤੋਂ ਪੁੱਤਰ ਚਾਰੇ ਵਾਰ ਕੇ ਇਸ ਦੁਨੀਆ ਉੱਤੋਂ ਪੁੱਤਰ ਚਾਰੇ ਵਾਰ ਕੇ ਬਲੀਦਾਨ ਮਾਤਾ ਪਿਤਾ ਦਾ ਕਰਾਇਆ ਬਲੀਦਾਨ ਮਾਤਾ ਪਿਤਾ ਦਾ ਕਰਾਇਆ ਧੰਨ ਕੁਰਬਾਨੀ ਤੇਰੀ ਧੰਨ ਤੂੰ ਸੋਢੀ ਪਾਤਸ਼ਾਹ ਧੰਨ ਕੁਰਬਾਨੀ ਤੇਰੀ ਧੰਨ ਤੂੰ ਸੋਢੀ ਪਾਤਸ਼ਾਹ ਧੰਨ ਹੈ ਪੰਥ ਖਾਲਸਾ ਹੱਥੀ ਜੋ ਸਜਾਇਆ ਧੰਨ ਹੈ ਪੰਥ ਖਾਲਸਾ ਹੱਥੀ ਜੋ ਸਜਾਇਆ ਮੈਨੂੰ ਓਟ ਹੈ ਤੇਰੀ ਸਤਿਗੁਰ ਬਾਜਾਂ ਵਾਲਿਆ ਮੈਨੂੰ ਓਟ ਤੇਰੀ ਜੀ ਸਤਿਗੁਰ ਬਾਜਾਂ ਵਾਲਿਆ ਜਾਚਕ ਬਣ ਪਰਵਾਨਾ ਕਰਤੇ ਸੀਸ ਝੁਕਾਇਆ ਜਾਚਕ ਬਣ ਪਰਵਾਨਾ ਕਰਤੇ ਸੀਸ ਝੁਕਾਇਆ ਜਾਚਕ ਬਣ ਪਰਵਾਨਾ ਕਰਤੇ ਸੀਸ ਝੁਕਾਇਆ ਵਾਹਿਗੁਰੂ ਵਾਹਿਗੁਰੂ ਜੀ ਨੀ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਪਤਿਆਂ ਦੇ ਪੱਤ ਨਿਤਰਿਆਂ ਦੇ ਤਿਰ ਨੇ ਆਸਰਿਆਂ ਕੇ ਆਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰ ਰੂਪ ਗੁਰੂ ਖਾਲਸਾ ਜੀ ਆਓ ਮਨ ਬਿਰਤੀਆਂ ਇਕਾਗਰ ਕਰੀਏ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ सेवा करत हुए नह कामी तिसको होत प्राप्त तो स्वामी। सतगुरु जी दे दरबार अंदर सज के बैठे हो।
ਮਨ ਬਿਰਤੀਆਂ ਕਾਗਰ ਕਰਕੇ ਜਥੇ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰਕੇ ਆਸੀਸ ਬਖਸ਼ਿਸ਼ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਾਰੀ ਢਾਡੀ ਸ਼੍ਰੇਣੀ ਬੈਠੀ ਹੈ, ਬੀਬੀਆਂ ਬੈਠੀਆਂ। ਜਿੱਥੇ ਚਾਰ ਇਕੱਠੇ ਹੋ ਜਾਣ ਰੱਬ ਰੱਖਾ। ਉਹ ਪਵਿੱਤਰ ਦਿਹਾੜਾ ਤੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਆ ਅੱਜ ਦਾ ਇਹ ਮਹਾਨ ਗੁਰਮਤਿ ਸਮਾਗਮ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਤੇ ਪੰਥ ਦੇ ਸਿਰਮੌਰ ਵਿਦਵਾਨ ਸ਼੍ਰੋਮਣੀ ਢਾਡੀ ਜਥੇ ਆਪੋ ਆਪਣੇ ਸਮੇਂ ਮੁਤਾਬਕ ਲੰਬਾ ਪੈਂਡਾ ਤੈਅ ਕਰਕੇ ਇਸ ਸਟੇਜ ਤੋਂ ਆਪਣੀ ਤੁਸ਼ ਬੁੱਧੀ ਮੁਤਾਬਕ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ। ਆਪਣੀ ਬੁੱਧੀ ਮੁਤਾਬਕ ਸਤਿਗੁਰ ਜੀ ਦੀ ਸਮਰੱਥਾ ਅਨੁਸਾਰ ਆਪ ਜੀ ਦੇ ਸਨਮੁਖ ਲੋਕ ਕੇ ਇਤਿਹਾਸ ਦੀਆਂ ਵੰਨਗੀਆਂ ਆਪ ਦੇ ਨਾਲ ਸਾਂਝੀਆਂ ਕਰ ਰਹੇ ਹਨ। ਵਿਸਾਖੀ ਸਾਡਾ ਕੌਮੀ ਤਿਉਹਾਰ ਹੈ ਤੇ ਸਾਡਾ ਮੌਸਮੀ ਤਿਉਹਾਰ ਹੈ। ਬਹੁਤ ਸਾਰੀਆਂ ਘਟਨਾਵਾਂ ਇਸ ਨਾਲ ਜੁੜੀਆਂ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਿਰਮਲ ਪੰਥ, ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰੰਕਾਰ ਦਾ ਸੰਦੇਸ਼ ਦੇਣ ਲਈ ਜਦੋਂ ਸੁਲਤਾਨਪੁਰ ਤੋਂ ਤੁਰਦੇ ਉਸ ਦਿਨ ਵਿਸਾਖੀ ਸੇ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਅੰਦਰ ਗੋਲੀ ਚਲਾਈ ਗਈ। ਉਸ ਦਿਨ ਵਿਸਾਖੀ ਸੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਦੀ ਧਰਤੀ ਉੱਤੇ ਗੋਲੀ ਚਲਾਈ ਗਈ। 13 ਸਿੱਖ ਸ਼ਹੀਦ ਹੋ ਗਏ। ਆ ਦਿੱਲੀ ਦੇ ਅੰਦਰ 8ਵੇਂ ਪਾਤਸ਼ਾਹ ਜੀ ज्योति जोर समाए सूरज किरण मिले जल का जल हुआ राम ज्योति जोत रली संपूर्ण थिया राम। 8वें पातशाह श्री हर कृष्ण ध्याई है जिस डिठा सब दुख जाए उस दिन भी विसाखी से। गुरु तेग बहादुर साहब महाराज तेग बहादुर सिमरिया घर नाव नित आवे धाए सब थाई होए सहाय। तेग बहादुर हिंद दी चादर जह जह सिमरिया तह तह आदर। जदों गुरगद्दी ते विराजमान होंदे उस दिन भी विसाखी से। पर पहली विसाखी गोविंदवाल दी धरती उत्ते सतगुर जी दा एक सदकी सिख भाई पारो जुलका परमहंस दी उपाधि से बौली दा कण टुटा उस दिन विसाखी से। पहली विसाखी धन गुरु अमरदास महाराज जी दी अगवाई हेठ समुचिया सिख संगतां ने गोविंदवाल दी धरती उत्ते मनाई। 29 मार्च 1699 दी विसाखी धन गुरु गोबिंद सिंह साहब महाराज ने 24 साल इस गल उत्ते बतीत कर दिते, इस गल उत्ते खर्च कर दिते सिख नूं पूर्ण सिख किवें बनाउणा, सिख नूं सिख दी पदवी किवें प्रदान करने। ते सतगुरु जी ने खालसा प्रगट किया। खालसा पैदा नहीं होया, खालसे दा जन्म नहीं होया, खालसे नूं प्रगट किया गया। खालसा अकाल पुरख की फौज प्रगटे हो खालसा परमात्मा की मौज। परमात्मा दे हुक्म नाल सतगुरु जी ने खालसे नूं प्रगट किया। किवें मारिया सिक्का जगत विच नानक निर्मल पथ चलाया। गुरु नानक देव महाराज जी दे चलाए हुए निर्मल पथ नूं मनण वाले पाधियां नूं मनण वाले सिखां नूं सतगुरु जी ने प्रगट किया ते आख्या भी अज तो ये सिंह बन गए, ये मेरा रूप है ना। खालसा मेरो रूप है खास, खालसे मैं हूं करूं निवास। पर नाल शर्त रख दी जब एक है विप्रन की रीत मैं ना करूं इनकी प्रतीत। अज इस धरती उत्ते श्रोमणी पंथ अकाले बुढ़ा दल तरना दल गुरु किया लाडलियां फौजां निहंग सिंह जथेबंदियां अकाल पुरख दा खालसा जिहदे विचों सतगुरु जी दे दर्शन ते दीदार हुंदे। नांदेड़ दी धरती ते सतगुरु जी वचन करदे पूजा अकाल की परचा शब्द का ते दीदार खालसे का। भी जे मेरे दीदार करने ते खालसे दे दीदार करने। हुण 3:30 बजे निहंग सिंह जथेबंदियां पूरे जाहो जलाल नाल
ਸਤਿਗੁਰ ਜੀ ਦਾ ਓਟ ਤੇ ਆਸਰਾ ਲੈ ਕੇ ਆ ਗਿਆ ਗੁਰੂ ਗ੍ਰੰਥ ਪਾਸੋ। ਸੰਗਤ ਵਿੱਚ ਪ੍ਰੇਮ ਦੇ ਖੜਾ ਹੋਵੇ, ਸਿਰ ਤੇ ਹੱਥ ਰੱਖੀ ਤੇ ਡੋਲਣੇ ਤੋਂ ਸਾਜੇ ਵਿੱਚ ਪ੍ਰੇਮ ਦੇ ਢਲਾ ਹੋਵੇ। ਅੰਗ ਸੰਗ ਹੋ ਕੇ ਸਭਾ ਕਰੀ ਰਾਖੀ, ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਖਾਲਸੇ ਨੇ ਜਾਹੋ ਜਲਾਲ ਨਾਲ ਸ਼ਾਸਤਰਾਂ ਨਾਲ ਲੈਸ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਨੀ। ਜਦ ਆ ਗਿਆ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਜਦੋਂ ਖਾਲਸਾ ਘੋੜਿਆਂ ਤੇ ਸਵਾਰ ਹੋਵੇਗਾ, ਸ਼ਸਤਰਾਂ ਦੇ ਨਾਲ ਲੈਸ ਹੋਵੇਗਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਖਾਲਸਾ ਆਪਣੀ ਮੰਜ਼ਿਲ ਵੱਲ ਤੁਰੇਗਾ। ਉਹ ਦ੍ਰਿਸ਼ ਵੇਖਣ ਵਾਲਾ ਹੋਵੇਗਾ, ਮਨਮੋਹਕ ਹੋਵੇਗਾ। ਔਰ ਕੇਸਗੜ੍ਹ ਦੀ ਠੇਰੀ ਉੱਤੇ ਜਦੋਂ ਖਾਲਸਾ ਸਾਜਿਆ, ਪੰਜਾਂ ਪਿਆਰਿਆਂ ਦੇ ਸਨਮੁਖ ਖਲੋ ਕੇ ਦਿਨ ਦੁਨੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਮੁਖਾਰ ਬਿੰਦੋਂ ਖਾਲਸੇ ਨੂੰ ਕੁਝ ਬਚਨ ਕਰਦੇ। ਉਹਨਾਂ ਬੋਲਾਂ ਨੂੰ ਢਾਡੀ ਜਿੱਥੇ ਕੋਲੋਂ ਐਉਂ ਸੁਣਦੇ ਜਾਣਾ। ਖਾਲਸਾ ਗੋਬਿੰਦ ਸਿੰਘ ਸਜਾਓ, ਦੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਗੁਰੂ ਕਲਗੀਆਂ ਵਾਲੇ ਨੇ ਜੋੜੇ ਹੱਥ ਕਰੀ ਅਰਜੋਈ। ਅੱਜ ਅੰਮ੍ਰਿਤ ਛਕ ਕੇ ਖਾਲਸਾ ਖਾਸ ਹੋ ਗਿਆ ਸੋਈ। ਗੁਰੂ ਕਲਗੀਆਂ ਵਾਲੇ ਨੇ ਜੋੜੇ ਹੱਥ ਕਰੀ ਅਰਜੋਈ। ਅੱਜ ਅੰਮ੍ਰਿਤ ਛਕ ਕੇ ਖਾਲਸਾ ਖਾਸ ਹੋ ਗਿਆ ਸੋਈ। ਹੁਣ ਉੱਚਾ ਦਰਜਾ ਹੈ ਆਪ ਦਾ, ਪਰ ਉਪਕਾਰ ਕਮਾਓ। हे ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਇਹ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਛਕ ਅੰਮ੍ਰਿਤ ਖੰਡੇ ਦਾ, ਉਹ ਖੰਡੇ ਦਾ ਸਜ ਗਏ ਸੂਰਜ ਸਿੰਘ ਅਕਾਲੀ। ਹੈ ਧਰਮ ਖਾਲਸੇ ਦਾ ਕਰਨੀ ਦੁਨੀਆ ਦੀ ਰਖਵਾਲੀ। ਛਕ ਅੰਮ੍ਰਿਤ ਖੰਡੇ ਦਾ, ਉਹ ਖੰਡੇ ਦਾ ਸਜ ਗਏ ਸੂਰਜ ਸਿੰਘ ਅਕਾਲੀ। ਹੈ ਧਰਮ ਖਾਲਸੇ ਦਾ ਕਰਨੀ ਦੁਨੀਆ ਦੀ ਰਖਵਾਲੀ। ਇਸ ਕਾਜ ਪਵਿੱਤਰ ਲਈ ਸਾਨੂੰ ਆਪਣੇ ਨਾਲ ਖੜਾਓ। हे ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। हे ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ।
ਹੈ ਪੰਥ ਖਾਲਸੇ ਨੂੰ ਅਸਾਂ ਅਕਾਲ ਪੁਰਖ ਲੜ ਲਾਇਆ। ਇਸੇ ਲਈ ਚਾਹੁੰਦੇ ਹਾਂ ਇਸ ਨੂੰ ਆਪਣਾ ਸੀਸ ਝੁਕਾਇਆ। ਹੈ ਪੰਥ ਖਾਲਸੇ ਨੂੰ ਅਸਾਂ ਅਕਾਲ ਪੁਰਖ ਲੜ ਲਾਇਆ। ਇਸੇ ਲਈ ਚਾਹੁੰਦੇ ਹਾਂ ਇਸ ਨੂੰ ਆਪਣਾ ਸੀਸ ਝੁਕਾਇਆ। ਹੈ ਗੁਰੂ ਖਾਲਸਾ ਜੀ ਕਰਕੇ ਸੱਚੋ ਸੱਚ ਬਖਾਓ। ਹੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਹੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਛੱਡ ਬਹਿਮਾ ਭਰਮਾਂ ਨੂੰ ਉਹ ਭਰਮ ਦਾ ਨਾਸ ਕਰ ਦਿਓ ਪਾਈ। ਅੰਮ੍ਰਿਤ ਦੀ ਦਾਤ ਆਏ ਵੱਡੇ ਭਾਗਾਂ ਨਾਲ ਇੱਥੇ ਆਈ। ਛੱਡ ਬਹਿਮਾ ਭਰਮਾਂ ਨੂੰ ਉਹ ਭਰਮ ਦਾ ਨਾਸ ਕਰ ਦਿਓ ਪਾਈ। ਅੰਮ੍ਰਿਤ ਦੀ ਦਾਤ ਆਏ ਵੱਡੇ ਭਾਗਾਂ ਨਾਲ ਇੱਥੇ ਆਈ। ਹੁਣ ਪੀਰ ਪੰਥ ਵਾਲੀ ਮਿਲ ਕੇ ਉੱਚੀ ਸ਼ਾਨ ਬਣਾਓ। ਹੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਹੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਹੇ ਅੰਮ੍ਰਿਤ ਮੈਨੂੰ ਵੀ ਖਾਲਸਾ ਗੋਬਿੰਦ ਸਿੰਘ ਸਜਾਓ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ। ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਦੇ ਕੇ ਕੇਸ ਕਿਹਾ ਸ਼੍ਰੀ ਦਸ਼ਮੇਸ਼ ਜੀ ਨੇ ਤੈਨੂੰ ਬਖਸ਼ੀਆਂ ਸਿੰਘਾਂ। ਸਰਦਾਰੀਆਂ ਨੇ ਕੰਘਾ ਫੇਰਦੇ ਸਦਾ ਖਿਆਲ ਰੱਖੇ। ਕਦੇ ਸਿਰਾਂ ਤੇ ਫਿਰਨੀਆਂ ਆਰੀਆਂ ਨੇ ਹੱਥ ਉੱਠੇ ਨਾ ਕਿਸੇ ਮਜ਼ਲੂਮ ਉੱਤੇ। ਕੜਾ ਨਹੀਂ ਏ ਕੜੀਆਂ ਗਈਆਂ ਮਾਰੀਆਂ ਨੇ। ਕਾਸ਼ਕੀ ਤੇ ਜੱਤ ਤੇ ਸੱਤ ਦੇ ਕੇ ਤੈਨੂੰ ਬਖਸ਼ੀਆਂ ਬਰਕਤਾਂ ਭਾਰੀਆਂ ਨੇ। ਗਊ ਗਰੀਬ ਦੀ ਸਦਾ ਤੂੰ ਕਰੀ ਰਾਖੀ। ਇਸੇ ਲਈ ਕਿਰਪਾਨ ਦਾ ਦਾਨ ਦਿੱਤਾ। ਵੈਰੀ ਨੇ ਫਿਰ ਕਾਲ ਵੀ ਰਹੂ ਡਰਦਾ। ਖੰਡੇ ਧਾਰ ਦਾ ਤੂੰ ਅੰਮ੍ਰਿਤ ਪਾਨ ਕੀਤਾ। ਸਮਾਂ ਜਿਹੜਾ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦ। ਅਤੀ ਸਤਿਕਾਰਯੋਗ ਢਾਡੀ ਸ਼੍ਰੇਣੀ ਵਿੱਚੋਂ ਸ਼੍ਰੋਮਣੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਪ੍ਰਚਾਰਕ ਸਾਡੇ ਛੋਟੇ ਵੀਰ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਖਾਲਸਾ ਸਾਹਿਬ। ਸਤਿਕਾਰਯੋਗ ਚਾਚਾ ਜੀ ਗਿਆਨੀ ਬਲਵੰਤ ਸਿੰਘ ਜੀ ਰਹਿਲ ਉਹਨਾਂ ਵੱਲੋਂ ਔਰ ਪੰਥ ਦੇ ਸਿਰਮੌਰ ਸਰੰਗੀ ਵਾਦਕ ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ ਭੌਰੀਆ ਸਾਹਿਬ ਔਰ ਭਾਈ ਸਾਹਿਬ ਭਾਈ ਗਰਜਾ ਸਿੰਘ ਜੀ ਮਾਨਕਪੁਰ ਸ਼ਰੀਫ ਉਹਨਾਂ ਦੇ ਨਾਲ ਬਤੌਰ ਸਰੰਗੀ ਵਾਦਕ ਸੇਵਾ ਕਰਦੇ। ਔਰ ਅਤੀ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਅਰਸ਼ ਔਰ ਗਿਆਨੀ ਸੁਖਦੇਵ ਸਿੰਘ ਜੀ ਚਮਕਾਰਾ ਸਾਹਿਬ ਸਮੁੱਚੇ ਜਥਿਆਂ ਵੱਲੋਂ ਬੇਅੰਤ ਮਾਣ। ਸੋਚੀ ਪ੍ਰਬੰਧਕ ਕਮੇਟੀ ਦਾ ਸਿਆਣੇ ਜਿਹੜੇ ਪ੍ਰਬੰਧ ਚਲਾ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਆਸੀਸ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਗੁਰਨਾਮ ਸਿੰਘ ਜੀ ਦਾ ਢਾਡੀ ਜਥਾ ਜਿਨ੍ਹਾਂ ਵੱਲੋਂ ਸ਼ਹੀਦ ਸਿੰਘਾਂ ਦੀਆਂ ਬੰਦੀ ਸਿੰਘਾਂ ਦੀਆਂ ਵਾਰਾਂ ਤੇ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ ਗਿਆ। ਸੋ ਅਸੀਂ ਧੰਨਵਾਦੀ ਹਾਂ ਢਾਡੀ ਜਥਿਆਂ ਦੇ, ਕਿਉਂਕਿ ਢਾਡੀ ਜਥੇ ਵੱਲੋਂ ਜਿਹੜੀਆਂ ਗੱਲਾਂ
ਸਰਕਾਰ ਦੇ ਖਿਲਾਫ ਕਹਿਣੀਆਂ ਉਹ ਬੜੀ ਔਖੀਆਂ ਨੇ। ਇਹ ਸਾਰੀਆਂ ਗੱਲਾਂ ਕੋਈ ਆਮ ਬੰਦਾ ਨਹੀਂ ਕਹਿ ਸਕਦਾ, ਉਹ ਵੀ ਰੋਜ਼ਾਨਾ ਦੀ ਤਰ੍ਹਾਂ ਵਿਚਰਦੇ ਆ। ਸੋ ਜਿਹੜਾ ਅੱਜ ਦਾ ਦਿਨ ਹੈ, ਮੈਂ ਸਿਰਫ 2 ਮਿੰਟ ਲੈਣੇ ਨੇ। ਇਸ ਵਿਸ਼ੇ ਨਾਲ ਜੁੜੀ ਗੱਲ ਹੈ ਕਿ ਅੱਜ ਦੇ ਦਿਨ ਭੱਟ ਕੀਰਤ ਜੀ, ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, 1395 ਅੰਗ ਤੋਂ ਲੈ ਕੇ 1405 ਤੱਕ, ਉਹਨਾਂ ਦੀ ਅੱਜ ਦੇ ਦਿਨ 15 ਅਪ੍ਰੈਲ 1634 ਨੂੰ ਉਹਨਾਂ ਦੀ ਜੰਗ ਦੇ ਵਿੱਚ ਲੜਦਿਆਂ ਸ਼ਹਾਦਤ ਹੋਈ ਸੀ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਦੇ ਦਰਬਾਰ 'ਚ ਕਵੀ ਸਨ ਤੇ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਉਹਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੀਆਂ ਤੇ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਉਹ ਫੌਜ ਦੇ ਵਿੱਚ ਵੀ ਭਰਤੀ ਹੋਏ। ਸੋ ਉਸ ਤੋਂ ਅਗਲੀ ਗੱਲ ਕਰ ਲਈਏ, ਇੱਕ ਤਾਂ ਉਹਨਾਂ ਦੀ ਸ਼ਹਾਦਤ ਹੋਈ ਅੱਜ ਦੇ ਦਿਨ ਭੱਟ ਕੀਰਤ ਜੀ ਦੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਸ ਤੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ 4 ਪੋਤੇ 3 ਪੜਪੋਤੇ, 4 ਪੋਤੇ 3 ਪੜਪੋਤੇ ਜਿਹੜੇ ਅੰਮ੍ਰਿਤਧਾਰੀ ਸੀਗੇ, ਉਹਨਾਂ ਨੂੰ 1711 ਦੇ ਵਿੱਚ ਬਹਾਦਰ ਸ਼ਾਹ ਨੇ ਸ਼ਹੀਦ ਕੀਤਾ। ਕਾਰਨ ਕੀ ਕਿ ਉਹ ਅੰਮ੍ਰਿਤਧਾਰੀ ਹੋ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਪਿੰਡਾਂ ਦੇ ਵਿੱਚ ਜਾ ਕੇ ਸਿੰਘਾਂ ਦੀਆਂ ਜਿਹੜੀਆਂ ਵਾਰਾਂ ਉਹਨਾਂ ਨੇ ਸੁਣਾਉਣੀਆਂ ਸਰਵਣ ਕੀਤੀਆਂ ਸਨ। ਸਿੱਖਾਂ ਨੂੰ, ਕੌਮ ਨੂੰ ਉਹ ਜਾਗਰੂਕ ਕਰ ਰਹੇ ਸਨ। ਇਸ ਦੇ ਖਿਲਾਫ ਜਦੋਂ ਸਰਕਾਰ ਨੇ ਉਸ ਸਮੇਂ ਬਹਾਦਰ ਸ਼ਾਹ ਨੇ ਕਦਮ ਚੁੱਕੇ ਕਿ ਇਹ ਜਿਹੜਾ ਜਥਾ ਇਹ ਪਿੰਡਾਂ 'ਚ ਜਾ ਕੇ ਜਿਹੜੇ ਬਾਗੀ ਸਿੱਖ ਨੇ ਉਹਨਾਂ ਦੀ ਸਿਫਤਾਂ ਕਰ ਰਿਹਾ, ਤੇ ਬਹਾਦਰ ਸ਼ਾਹ ਵੱਲੋਂ ਖਾਲਸਾ ਜੀ ਇਹ 7 ਸਿੰਘਾਂ ਨੂੰ ਜਿਉਂਦੇ ਜੀ ਜ਼ਮੀਨ ਦੇ ਵਿੱਚ ਦਫਨਾ ਕੇ ਸ਼ਹੀਦ ਕੀਤਾ ਗਿਆ ਸੀ। ਸੋ ਜਿਹੜੀਆਂ 12 ਗਾਉਣੀਆਂ ਸੌਖੀਆਂ ਨਹੀਂ, ਇਹਦੇ ਮੁੱਲ ਵੀ ਤਾਰਨੇ ਪੈਂਦੇ ਨੇ। ਸੋ ਅਸੀਂ ਧੰਨਵਾਦੀ ਹਾਂ ਕੌਮੀ ਇਨਸਾਫ ਮੋਰਚੇ ਵੱਲੋਂ ਜਿਨੇ ਵੀ ਅੱਜ ਢਾਡੀ ਜਥੇ ਆਏ ਨੇ, ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੁਣ ਗੋਲਡ ਮੈਡਲਿਸਟ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਬਲਵੰਤ ਸਿੰਘ ਜੀ ਰਹਿਲ ਹੋਰਾਂ ਦਾ, ਉਹਨਾਂ ਵੱਲੋਂ ਹੁਣ ਸ਼ਹੀਦਾਂ ਦੀਆਂ, ਬੰਦੀ ਸਿੰਘਾਂ ਦੀਆਂ ਵਾਰਾਂ ਗਾ ਕੇ ਆਪ ਜੀ ਦੇ ਨਾਲ ਸਾਂਝ ਪਾਈ ਜਾਵੇਗੀ। ਉਹਨਾਂ ਦਾ ਜਿਹੜਾ ਸਮਾਂ ਉਹ ਤਕਰੀਬਨ 10 ਤੋਂ 15 ਮਿੰਟ ਦਾ ਹੋਵੇਗਾ, ਕਿਉਂਕਿ ਸਟੇਜ ਦੀ ਤਕਰੀਬਨ ਹੁਣ ਸਮਾਪਤੀ। ਆਪਾਂ ਉੱਥੇ ਮਹੱਲਾ ਕੱਢਣਾ ਫੌਜਾਂ ਵੱਲੋਂ, ਉਧਰ ਵੀ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਹੋਰ ਜ਼ਰੂਰੀ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਕਿ ਕੱਲ ਫੇਰ 31 ਮੈਂਬਰੀ ਜਥਾ ਜਾਣਾ, ਉਹਦੇ ਲਈ ਜਿਹੜੇ ਵੀਰ ਭੈਣ ਭਰਾ ਜਾਣਾ ਚਾਹੁੰਦੇ ਨੇ ਉਹ ਆਪਣੇ ਨਾਂ ਉਹ ਜ਼ਰੂਰ ਲਿਖਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
विश्वास मैनू सिद्ध सजाई सेवा पूरा विश्वास मैनू पार लावी बेड़ा पेंडा पार लावी बेड़ा पेंडा दूर दे किनारे पार लावी बेड़ा पेंडा दूर दे किनारे पार लावी बेड़ा पेंडा दूर दे किनारे तेरे हाथ डोर में ना जावा किसे होर दर तेरे हाथ डोर में ना जावा किसे होर दर तेरे हाथ डोर में ना जावा किसे होर दर गाफल गलवंडी वाला चंदन पुकारिया 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 ਗੁਰੂ ਰੂਪ ਖਾਲਸਾ ਜੀ, ਤੁਸੀਂ ਸਾਰੇ ਧੰਨਤਾ ਦੇ ਯੋਗ ਹੋ, ਵਡਿਆਈ ਦੇ ਪਾਤਰ ਹੋ। ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਸਤਿਕਾਰ ਕੀਤਾ ਜਾ ਸਕੇ। ਬਹੁਤ ਵੱਡਾ ਸੰਘਰਸ਼ ਲੜ ਰਹੇ ਹੋ ਤੁਸੀਂ, ਜਿੰਨੇ ਵੀ ਇਸ ਮੋਰਚੇ ਕੌਮੀ ਇਨਸਾਫ ਮੋਰਚੇ ਦੇ ਨਾਲ ਜੁੜੇ ਹੋਏ, ਚਾਹੇ ਉਹ ਸਟੇਜ ਦੀ ਡਿਊਟੀ ਨਿਭਾ ਰਹੇ ਹਨ, ਚਾਹੇ ਸਾਊਂਡ ਦੀ ਡਿਊਟੀ ਨਿਭਾ ਰਹੇ ਹਨ, ਚਾਹੇ ਕੈਮਰਿਆਂ ਤੇ ਰਿਕਾਰਡਿੰਗ ਕਰ ਰਹੇ ਹਨ। ਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਸਿਰਫ ਇੱਕ ਕਵਿਤਾ ਇੱਥੇ ਹਾਜ਼ਰੀ ਭਰ ਰਹੇ ਹਾਂ। ਪ੍ਰਬੰਧਕਾਂ ਦਾ ਹੁਕਮ ਹੋਇਆ ਕਿ ਵੀ ਤੁਸੀਂ ਆਏ ਹੋ, ਅਸੀਂ ਸ਼ਹੀਦਾਂ ਦੇ ਵਾਰਸ ਹਾਂ, ਸ਼ਹੀਦਾਂ ਨੂੰ ਨਮਸਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਪ੍ਰਬੰਧਕ ਕਹਿੰਦੇ ਸਟੇਜ ਤੇ ਵੀ ਹਾਜ਼ਰੀ ਲਗਾਓ। ਇਸੇ ਤਰ੍ਹਾਂ ਦਰਬਾਰ ਸਜਿਆ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਉੱਤੋਂ ਦੀ ਆਪਣਾ ਸਰਵੰਸੀ ਵਾਰ ਦਿੱਤਾ। ਆਨੰਦਾਂ ਦੀ ਪੁਰੀ ਤੋਂ ਬਾਅਦ, ਸਰਸੇ ਦੇ ਵਿਛੋੜੇ ਤੋਂ ਬਾਅਦ ਅੱਜ ਪਹਿਲੀ ਵਾਰ ਏਡਾ ਵੱਡਾ ਸਿੱਖ ਜਗਤ ਦਾ ਇਕੱਠ ਹੋਇਆ। ਕਿੱਥੇ? ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਜਿੱਥੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ। ਉਸ ਇਕੱਠ ਦੇ ਵਿੱਚ ਅਮਰ ਸ਼ਹੀਦ ਸਿੱਖ ਜਗ ਦੇ ਮਹਾਨ ਕਲਮ ਦੇ ਧਨੀ, ਸਿੱਖ ਜਗ ਦੇ ਮਹਾਨ ਵਿਦਵਾਨ, ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਵਿਰਾਜਮਾਨ ਹਨ, ਜਿਹੜੇ ਆਪਣੀ ਕਲਮ ਦੇ ਨਾਲ ਇਹ ਗੱਲ ਲਿਖਦੇ ਨੇ ਕਿ ਪਾਤਸ਼ਾਹ ਦੇ ਚਿਹਰੇ ਦਾ ਜਲਾਲ ਵੇਖ ਕੇ ਇਹ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ ਕਿ ਉਹੀਓ ਗੁਰੂ ਗੋਬਿੰਦ ਸਿੰਘ ਹੈ ਜਿਨੇ ਆਪਣਾ ਸਰਵੰਸ ਵਾਰ ਦਿੱਤਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪਾਸੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ ਖੜੇ ਨੇ,
ਸਰਸੇ ਤੋਂ ਵਿਛੜਨ ਤੋਂ ਬਾਅਦ ਅੱਜ ਪਹਿਲੀ ਵਾਰ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰ ਰਹੇ ਹਨ। ਸੰਗਤਾਂ 'ਚ ਨਜ਼ਰ ਦੁੜਾਈ, ਸਾਹਿਬਜ਼ਾਦੇ ਨਜ਼ਰ ਨਾ ਆਏ। ਪਾਤਸ਼ਾਹ ਨੂੰ ਬੇਨਤੀ ਕੀਤਾ, ਗੁਰਦੇਵ ਪਾਤਸ਼ਾਹ ਸਾਡੇ ਸਾਹਿਬਜ਼ਾਦੇ ਕਿੱਥੇ ਛੱਡ ਆਏ ਹੋ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਤਿਗੁਰਾਂ ਨੇ ਸਾਡੇ ਉਤੋਂ ਦੀ ਹੱਥ ਕਰਕੇ ਆਖਿਆ, ਇਨ ਪੁੱਤਰਨ ਕੇ ਸੀਸ ਪੈ ਬਾਰ ਦੀਏ ਸੁਤ ਚਾਰ, ਚਾਰ ਮੂੰਹ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਪਾਤਸ਼ਾਹ ਨੇ ਸਾਨੂੰ ਆਪਣੇ ਸੁਪੁੱਤਰ ਤਸਲੀਮ ਕੀਤਾ ਤੇ ਪਾਤਸ਼ਾਹ ਕਹਿੰਦੇ, ਮੇਰਾ ਗੁਰਸਿੱਖ ਮੇਰੇ ਗੁਰਸਿੱਖ ਨੂੰ ਫਤਿਹ ਬੁਲਾਵੇ ਤੇ ਉਹਦੇ ਵੱਲ ਮੇਰਾ ਪੂਰਨ ਚਿਹਰਾ ਹੁੰਦਾ ਹੈ, ਉਹਨੂੰ ਮੇਰੇ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਹੋ ਜਾਂਦੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ, ਮੇਰਾ ਗੁਰਸਿੱਖ ਮੇਰੇ ਗੁਰਸਿੱਖ ਦੀ ਫਤਿਹ ਨੂੰ ਮੇਰਾ ਰੂਪ ਮੰਨ ਕੇ ਸਵੀਕਾਰ ਕਰੇ, ਫਤਿਹ ਦਾ ਜਵਾਬ ਚੜ੍ਹਦੀ ਕਲਾ ਨਾਲ ਦੇਵੇ। ਪਾਤਸ਼ਾਹ ਕਹਿੰਦੇ ਉਹਦੇ ਵੱਲ ਮੇਰਾ ਸੱਜਾ ਬਾਜੂ ਹੁੰਦਾ ਹੈ, ਦਰਸ਼ਨ ਉਹਨੂੰ ਵੀ ਚੜ੍ਹਦੀ ਕਲਾ ਨਾਲ ਹੋ ਜਾਂਦੇ ਨੇ। ਸੋ ਅਸੀਂ ਤੁਹਾਡੇ ਵਿਦਿਆਰਥੀ ਆ, ਅਜੇ ਫਤਿਹ ਬੁਲਾ ਕੇ ਪਾਤਸ਼ਾਹ ਦੇ ਦਰਸ਼ਨ ਕਰੋ। ਸ਼ਹੀਦਾਂ ਨੂੰ ਫਤਿਹ ਦੇ ਨਾਲ ਸ਼ਰਧਾ ਦੇ ਫੁੱਲ ਭੇਟਾ ਕਰੋ ਤੇ ਜਥੇ ਨੂੰ ਫਤਿਹ ਦੇ ਨਾਲ ਅਸ਼ੀਰਵਾਦ ਦੇਵੋ। ਆਖੋ ਸਾਰੇ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਇੱਕ ਗੱਲ ਯਾਦ ਆ ਗਈ, ਜਦੋਂ ਸਾਡੇ 13 ਸਿੰਘ ਸ਼ਹੀਦ ਹੋ ਗਏ 78 ਦੀ ਵਿਸਾਖੀ ਵਾਲੇ ਦਿਨ, ਉਹਦਾ ਸ਼ਹੀਦੀਆਂ ਪ੍ਰਾਪਤ ਕਰ ਗਏ। ਅਸੀਂ ਲਿਖਿਆ ਵੀ ਆ ਕੌਮ, ਕਈ ਬੰਦੇ ਸੋਚਦੇ ਨੇ ਵੀ ਇੰਨੇ ਸਿੰਘ ਸ਼ਹੀਦ ਹੋ ਗਏ, ਬਣਿਆ ਕੁਝ ਨਹੀਂ। ਨਹੀਂ, ਬਹੁਤ ਕੁਝ ਬਣਿਆ ਇਹਨਾਂ ਦੀ। ਅਸੀਂ ਲਿਖਿਆ ਆ ਕੌਮ ਨਹੀਂ ਕਦੇ ਵੀ ਮਰ ਸਕਦੀ, ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਆਖਰ ਪਊਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾए। नौजवानों की शहादत कौम की तामीर होती है, इश्के वतन की मुंह बोलती तस्वीर होती है। जिधर जाते हैं जांबाज उधर तकसीर होती है, जवां मर्दों की हिम्मत कौम की तकदीर होती है। क्या पाएगा वो सुख चैन जो दुख सह नहीं सकता, जिसे मरना नहीं आता वो जिंदा रह नहीं सकता। ਸਾਡੇ ਇਲਾਕੇ 'ਚ ਖੰਨਾ ਸ਼ਹਿਰ ਹੈ, ਉੱਥੇ ਇੱਕ 15-16 ਸਾਲ ਦਾ ਜਵਾਕ ਕਿਸੇ ਬਜ਼ੁਰਗ ਨੂੰ ਆ ਕੇ ਕਹਿੰਦਾ ਵੀ ਬਾਪੂ ਉਹ ਨਰਕ ਧਾਰੀਏ ਨੂੰ ਤਾਂ ਮੈਂ ਸੋਧ ਦਵਾਂ ਪਰ ਮੇਰੇ ਕੋਲ ਅਸਲਾ ਨਹੀਂ। ਬਾਪੂ ਨੇ ਬੈਂਬਲੇਸ ਕਾਰਡ ਦਾ ਰਿਵਾਲਵਰ ਦਿੱਤਾ ਤੇ ਉਹ ਡਾਕਟਰ ਸੀਗਾ ਮੈਡੀਕਲ ਸਟੋਰ, ਉਹਦੇ ਸਟੋਰ ਤੇ ਜਾ ਕੇ 15 ਸਾਲ ਦਾ ਜਵਾਕ ਕਹਿੰਦਾ ਡਾਕਟਰ ਸਾਹਿਬ ਕੋਈ ਇਹੀ ਜੀ ਗੋਲੀ ਦਿਓ। ਗੋਲੀ ਕਹਿੰਦਾ ਤੁਸੀਂ ਖਾਵੋ ਆਰਾਮ ਮੈਨੂੰ ਆਵੇ। ਡਾਕਟਰ ਕਨਫਿਊਜ਼ ਹੋ ਗਿਆ, ਕਹਿੰਦਾ ਇਹੀ ਜੀ ਤਾਂ ਕੋਈ ਗੋਲੀ ਨਹੀਂ ਵੀ ਗੋਲੀ ਮੈਂ ਖਾਵਾਂ ਆਰਾਮ ਤੈਨੂੰ ਆਵੇ। ਕਹਿੰਦਾ ਫੇ ਮੇਰੇ ਕੋਲੇ ਹੈਗੀ। ਡੱਬ ਚੋਂ ਕੱਢ ਕੇ ਤਾੜ ਕਰਦੀਆਂ ਗੋਲੀਆਂ 3 ਮਾਰਤੀਆਂ ਤੇ ਸਿੱਖ ਪੰਥ ਨੂੰ ਆਰਾਮ ਆ ਗਿਆ ਤੇ ਉਹਨੂੰ ਨਰਕਾਂ ਦਾ ਅਧਿਕਾਰੀ ਬਣਾਤਾ। ਇਹ ਸਿੱਖ ਜਗਤ ਦਾ ਮਾਣ ਨੇ। ਅੱਜ ਬਾਜਾਂ ਵਾਲੇ ਪਾਤਸ਼ਾਹ ਨੇ ਜਿੱਥੇ ਇਹ ਗੱਲ ਸਿੱਧ ਕਰ ਦਿੱਤੀ, ਬਹੁ ਪ੍ਰਗਟਿਓ ਮਰਦ ਗੰਮੜਾ ਵਰਿਆਮ ਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਚਮਕੌਰ ਦੀ ਕੱਚੀ ਗੜੀ ਪਾਤਸ਼ਾਹ ਦੇ ਵੱਡੇ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਪਾਤਸ਼ਾਹ ਦੇ ਸਾਹਮਣੇ ਖੜੇ ਨੇ। ਪਿਤਾ ਜੀ ਮੈਨੂੰ ਵੀ ਇਜਾਜ਼ਤ ਦਿਓ, ਮੈਂ ਵੀ ਸ਼ਹਾਦਤ ਦਾ ਜਾਮ ਪੀਵਾਂ, ਵੱਡੇ ਵੀਰਾਂ ਦਾ ਸਾਥੀ ਬਣਾ। ਪਾਤਸ਼ਾਹ ਨੇ ਅਜੀਤ ਸਿੰਘ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ, ਬੁੱਕਲ ਵਿੱਚ ਲੈ ਕੇ ਆਖਿਆ, ਬੇਟਾ ਤੂੰ ਨਿੱਕਾ ਏ, ਨਿੱਕੀ ਉਮਰ ਤੇਰੀ, ਨਿੱਕੇ ਹੱਥ ਤੇ ਨਿੱਕੀ ਕਿਰਪਾਨ ਤੇਰੀ, ਤੇਰੇ ਨਾਲ ਕਵੈਲੀਆਂ ਟੱਕਰਾਏ, ਜੰਗ ਲੜੂਗੀ ਕਿਸ ਤਰ੍ਹਾਂ ਜਾਨ ਤੇਰੀ। ਅੱਗੋਂ ਅਜੀਤ ਸਿੰਘ ਨੇ ਆਖਿਆ, ਪਿਤਾ ਜੀ ਮੈਂ ਛੋਟਾ ਹਾਂ, ਛੋਟੀ ਉਮਰ ਮੇਰੀ, ਪਰ ਸਾਕੇ ਕਰੂ ਮੈਂ ਵੱਡੇ ਜਹਾਨ ਵਿੱਚੋਂ।
ਮੈਨੂੰ ਵੇਖ ਕੇ ਕਾਲ ਨੂੰ ਚੜੂ ਕਾਂਬਾ, ਮੈਂ ਜਾਨ ਕੱਢ ਲਾਂ ਮੌਤ ਦੀ ਜਾਨ ਵਿੱਚੋਂ। ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿੱਦਾਂ ਤਰਨ ਜੁਝਾਰ ਅਜੀਤ ਤੇਰੇ। ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਬਾਪੂ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ। ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਹੈ। ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨਹੀਂ ਜਿਨ੍ਹਾਂ ਬਦਾਵਿਆਂ ਤੇ ਸਿੰਘ, ਅਜੇ ਵੀ ਲੱਖ ਹਜ਼ਾਰ ਜਿਉਂਦੇ। ਬੰਦੀ ਸਿੰਘਾਂ ਦੀ ਭਾਲ ਵਿੱਚ, ਗੁਪਤ ਸਿੰਘਾਂ ਦੀ ਭਾਲ ਵਿੱਚ ਪੁਲਸੀਆਂ ਤੋਂ ਬੰਦ ਕਟਵਾਉਣਾ ਵੀ ਪੈ ਸਕਦਾ। ਆਰਿਆਂ ਕੋਲੂਆਂ ਚਰਖੀਆਂ ਚੱਕੀਆਂ ਦਾ ਕਿੱਸਾ ਮੁੜ ਕੇ ਦੁਹਰਾਉਣਾ ਵੀ ਪੈ ਸਕਦਾ। ਬਾਜਾਂ ਵਾਲੇ ਪਾਤਸ਼ਾਹ ਤੋਂ ਇਜਾਜ਼ਤ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਅੰਦਰ ਜਾ ਕੇ ਵੈਰੀ ਦੇ ਆਹੂ ਹੈ ਇੰਜ ਲਾ ਰਹੇ ਆ।
ਕਰਦੀ ਤੀਰਾਂ ਨੇ ਛਾਨਣੀ ਕਰਦੀ ਤੀਰਾਂ ਨੇ ਛਾਨਣੀ ਬਾਜੀ ਪਾ ਗਿਆ ਸ਼ਹੀਦੀ ਵੀਰ ਜਾਗ ਰੱਬਾ ਰਹਿੰਦੀਆਂ ਮਾਤਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਅਜੀਤ ਸਿੰਘਾਂ ਤੇਰੀਆਂ ਹਾਂ ਜੀ ਹਾਂ ਬਾਰਾ ਦੁਨੀਆ ਦਾ ਸਾਡੇ ਮੋਰਚਿਆਂ ਦੀ ਸ਼ਾਨ ਜਥੇਦਾਰ ਬਾਬਾ ਰਾਜਾ ਜਾਤ ਸਿੰਘ ਜੀ। ਜੇ ਦਿੱਲੀ ਮੋਰਚੇ ਤੇ ਜ਼ਰੂਰਤ ਪਈ ਤਾਂ ਉੱਥੇ ਵੀ ਇਹਨਾਂ ਨੇ ਸਭ ਤੋਂ ਮੂਹਰੇ ਹੋ ਕੇ ਪੰਥ ਦੀ ਅਗਵਾਈ ਕੀਤੀ। ਮੋਰਚਿਆਂ ਦਾ ਸਫਲ ਹੋਣ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਬਾਣੀ ਤੇ ਬਾਣੇ ਦੇ ਧਾਰਨੀ ਬੁੱਢਾ ਦਲ ਤੇ ਜਥੇਬੰਦੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਬਹੁਤ ਵੱਡਾ ਯੋਗਦਾਨ। ਤੇ ਅਸੀਂ ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਹੈ। ਸਾਡੇ ਰਘਵੀਰ ਸਿੰਘ ਜੀ ਖਾਲਸਾ ਉਹਨਾਂ ਦਾ ਢਾਡੀ ਜਥਾ ਹੈ, ਉਹਨਾਂ ਵੱਲੋਂ ਜਥੇ ਨੂੰ ਬਹੁਤ ਸਾਰਾ ਪਿਆਰ ਭੇਜਿਆ ਗਿਆ ਹੈ। ਤੇ ਉਹਨਾਂ ਵੱਲੋਂ ਹੋਰ ਗੁਰੂ ਕੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਸਾਰਾ ਪਿਆਰ ਹੈ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ, ਉਹਨਾਂ ਵੱਲੋਂ ਬਹੁਤ ਵੱਡਾ ਆਸ਼ੀਰਵਾਦ ਭੇਜਿਆ ਗਿਆ ਹੈ। ਤੇ ਸਾਨੂੰ ਹੁਕਮ ਹੋਇਆ ਵੀ ਇੱਕ ਕਵਿਤਾ ਹੋਰ ਆਖੀ ਜਾਵੇ। ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਵੀ ਕਹਿ ਲਈਏ। ਤੇ ਸਿੱਖ ਜਗਤ ਆਪਾਂ ਅਰਦਾਸ ਵਿੱਚ ਨਾਂ ਲੈਨੇ ਆ, ਧੰਨੋ ਮਾਮਾ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤੇਰਾ ਭਾਣਾ ਮਿੱਠਾ ਕਰਕੇ ਮੰਨਿਆ। ਤੇ ਲੈਕਚਰ ਨਾ ਕਰਾਂ, ਅਸੀਂ ਲਿਖਿਆ ਵੀ ਦੇਸ਼ ਦੇ ਭਗਤਾਂ ਲੋਕਾਂ ਨੂੰ ਹੱਕਾਂ ਲਈ ਲੜਨਾ ਪੈਂਦਾ ਏ। ਪਾਣੀ ਮਿੱਠਾ ਕਰਕੇ ਸ਼ਰਾਬ ਬਣਦਾ, ਗੰਧਕ ਭੱਠੀਆਂ ਤੇ ਕੜ ਕੇ ਤੇਜ਼ਾਬ ਬਣਦਾ। ਇਹਨੂੰ ਪੀੜਾਂ ਦੀ ਅੱਗ ਤੇ ਕੜਨ ਦਿਓ ਹੋਰ ਸਿੰਘੋ, ਜੇ ਕਿਤੇ ਮਨੁੱਖ ਦਾ ਲਹੂ ਕੜ ਜਾ ਤਾਂ ਇਨਕਲਾਬ ਬਣਦਾ। ਸਾਡੇ ਬਾਪੂ ਦੀ ਸਾਨੂੰ ਸਿੱਖਿਆ, ਖਾਲਸਾ ਸੋ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ जंग, जात गोत सिंगन का दंगा, दंगा ही हम गुर से मंगा, जिसके साजन 20 न है वैरी नहीं 50, तिस जानी ने क्या जन भार सह नौ मास। कविता राही आख रहे हैं सिंह सूर में किसे तो जुल्म तो नहीं डरते, प्यार ना सरवण करो। साडे बलविंदर सिंह जी तलवाड़ा साहब जिन्होंने सानू स्पैशल प्रोग्राम वास्ते सद्या है, ਅਸੀਂ ਲਾਸਟ ਕਵਿਤਾ ਆ ਕੇ ਉਹਨਾਂ ਦੇ ਨਾਲ ਜਾਣਾ। ਸੋ ਬੜੇ ਪਿਆਰ ਨਾਲ ਸੁਣੋ, ਜੱਥਾ ਤੁਹਾਡੀ ਸੇਵਾ ਵਿੱਚ ਕਵਿਤਾ ਰਾਹੀਂ ਹੈ ਇੰਜ ਆਖ ਰਿਹਾ ਹੈ।
ਵੇਖੇ ਨਾ ਜਾਨ ਗਵਾਉਂਦੇ ਵੇਖੇ ਸਿਦਕੋ ਹੱਥ ਵੇਖੇ ਨਾ ਸਿੰਘ ਸੂਰਮੇ ਕਦੇ ਜ਼ੁਲਮ ਤੋਂ ਡਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਮੌਤ ਤੋਂ ਡਰਦੇ ਵੇਖੇ ਨਾ ਲੱਕੜੀ ਵਾਂਗੂ ਚਿਰਕੇ ਕੰਬੇ ਥਰਕੇ ਡੋਲੇ ਨਾ ਲੱਕੜੀ ਵਾਂਗੂ ਚਿਰਕੇ ਕੰਬੇ ਥਰਕੇ ਡੋਲੇ ਨਾ ਚਰਖੜੀਆਂ ਤੇ ਕੋਹੇ ਪਰਸੀ ਤੱਕ ਬੋਲੇ ਨਾ ਚਰਖੜੀਆਂ ਤੇ ਕੋਹੇ ਪਰਸੀ ਤੱਕ ਬੋਲੇ ਨਾ ਜ਼ੁਲਮੀ ਰਾਹ ਦੇ ਪੈਰ ਮੂਲਿਓ ਧਰਦੇ ਵੇਖੇ ਨਾ ਜ਼ੁਲਮੀ ਰਾਹ ਦੇ ਪੈਰ ਮੂਲਿਓ ਧਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਜ਼ੁਲਮ ਤੋਂ ਡਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਮੌਤ ਤੋਂ ਡਰਦੇ ਵੇਖੇ ਨਾ ਨਾ ਪੈ ਦੇਣਾ ਨਾ ਪੈ ਖਾਣਾ ਦਿਲ ਵਿੱਚ ਧਾਰੀ ਐ ਨਾ ਪੈ ਦੇਣਾ ਨਾ ਪੈ ਖਾਣਾ ਦਿਲ ਵਿੱਚ ਧਾਰੀ ਐ ਚੜ੍ਹਦੀ ਕਲਾ ਵਿੱਚ ਸਦਾ ਲੋਕੜੀ ਉਮਰ ਗੁਜ਼ਾਰੀ ਐ ਚੜ੍ਹਦੀ ਕਲਾ ਵਿੱਚ ਸਦਾ ਲੋਕੜੀ ਉਮਰ ਗੁਜ਼ਾਰੀ ਐ ਜਲ ਮੂਰੇ ਰਹਿਮਲੇ ਪਾਣੀ ਭਰਦੇ ਵੇਖੇ ਨਾ ਜਲ ਮੂਰੇ ਰਹਿਮਲੇ ਪਾਣੀ ਭਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਜ਼ੁਲਮ ਤੋਂ ਡਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਜ਼ੁਲਮ ਤੋਂ ਡਰਦੇ ਵੇਖੇ ਨਾ ਸਿੰਘ ਸੂਰਮੇ ਕਦੇ ਮੌਤ ਤੋਂ ਡਰਦੇ ਵੇਖੇ ਨਾ ਇੰਨਾ ਕੁਝ ਕਹਿੰਦੇ ਹੋਏ ਤੁਹਾਡੇ ਸਭ ਦੇ ਜਿੰਨੇ ਵੀ ਇੱਥੇ ਸਾਡੇ ਸੇਵਾਦਾਰ ਵਰਕਰ ਨੇ ਸਾਰਿਆਂ ਬਾਰੇ ਗੁਰੂ ਪਾਤਸ਼ਾਹ ਦੇ ਕੋਲੇ ਬੇਨਤੀ ਕਰਦੇ ਹੋਏ ਕਿ ਗੁਰੂ ਪਾਤਸ਼ਾਹ ਸਾਰਿਆਂ ਨੂੰ ਮਾਣ ਇੱਜ਼ਤ ਇਤਫਾਕ ਬਖਸ਼ਿਸ਼ ਕਰਨ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਿੱਖ ਜਗਤ ਦੀ ਸੇਵਾ ਕਰਨ ਦਾ ਮਾਣ ਤੇ ਉਦਮ ਦੇਣ ਸਾਡੇ ਸੈਕਟਰੀ ਸਾਹਿਬ ਤੇ ਨਾਲ ਛੋਟੇ ਵੀਰ ਉਹਨਾਂ ਦੇ ਸਾਥੀ ਸਾਊਂਡ ਸਰਵਿਸ ਵਾਲੇ ਤੇ ਸਾਡੇ ਵੀਰ ਜਿਹੜੇ ਰਿਕਾਰਡਿੰਗ ਕਰਕੇ ਨੈਟ ਤੇ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਤੇ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾ ਕੇ ਫਿਰ ਤੁਸੀਂ ਸ਼ਹੀਦਾਂ ਦੇ ਵਾਰਸ ਹੋ ਤੇ ਸਾਊਂਡ ਸਰਵਿਸ ਵਾਲੇ ਵੀਰ ਦਾ ਖਾਸ ਕਰਕੇ ਧੰਨਵਾਦ ਬਹੁਤ ਵਧੀਆ ਸਾਊਂਡ ਹੈ ਇਹਦੀ ਵੀ ਸੇਵਾ ਗੁਰੂ ਪਾਤਸ਼ਾਹ ਲੇਖੇ ਲਾਉਣ ਤੇ ਫਤਿਹ ਚੜ੍ਹਦੀ ਕਲਾ ਨਾਲ ਬੁਲਾ ਕੇ ਪਾਤਸ਼ਾਹ ਦੇ ਫਿਰ ਦਰਸ਼ਨ ਕਰੋ ਸ਼ਹੀਦਾਂ ਨੂੰ ਪਿਆਰ ਭੇਟਾ ਕਰੋ ਜਥੇ ਨੂੰ ਅਸ਼ੀਰਵਾਦ ਦੇਵੋ ਆਖੋ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਤੁਹਾਡੀ ਜਥੇ ਦਾ ਜਿਨ੍ਹਾਂ ਵੱਲੋਂ ਸ਼ਹੀਦ ਸਿੰਘਾਂ ਦੀਆਂ ਵਾਰਾਂ ਜਿਹੜੀਆਂ ਆਪ ਜੀ ਨੂੰ ਸਰਵਣ ਕਰਾਈਆਂ ਨੇ। ਸੋ ਹੁਣ ਸੰਗਤ ਦਾ ਹੁਕਮ ਹੋਇਆ ਕਿ ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਢਾਡੀ ਜਥਾ ਪਹਿਲਾਂ ਵੀ ਵਾਰਾਂ ਆਪ ਜੀ ਨੂੰ ਸਰਵਣ ਕਰਵਾ ਕੇ ਗਏ ਨੇ ਉਹਨਾਂ ਨੂੰ ਫੇਰ ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇੱਕ ਦੋ ਵਾਰ ਹੈ ਜਿਹੜੀ ਜਦੋਂ ਤੱਕ ਫੌਜਾਂ ਪੰਡਾਲ 'ਚ ਨਹੀਂ ਆ ਜਾਂਦੀਆਂ ਉਹ ਜ਼ਰੂਰ ਸੰਗਤਾਂ ਨੂੰ ਸਰਵਣ ਕਰਾਉਣ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ ਭਾਈ ਰਣਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੋਰ ਟਾਈਮ ਤੇ ਬੋਲਦਾ ਤੇ ਹੋਰ ਮੈਂ ਸਟੇਜ ਤੇ ਖੜ ਗਿਆ। ਹਾਂ ਇਹ ਲੈ ਲਓ ਬਾਕੀ ਵਾਹਿਗੁਰੂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਢਾਡੀ ਦੇ ਤੋਂ ਦੁਆਰਾ ਫਿਰ ਹੁਕਮ ਹੋਇਆ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰਨ ਦਾ। ਤੇ ਮੈਂ ਬੇਨਤੀ ਵੀ ਕਰਾਂਗਾ ਜਿੰਨੀਆਂ ਵੀ ਸੰਗਤਾਂ ਆਪੋ ਆਪਣੇ ਤੰਬੂਆਂ 'ਚ ਬੈਠੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਪੰਡਾਲ 'ਚ ਪਹੁੰਚ ਜਾਣ ਤਾਂ ਕਿ ਆਪਾਂ ਥੋੜੇ ਟਾਈਮ ਬਾਅਦ ਅਰਦਾਸਾਂ ਸੋਧ ਕੇ ਜੋ ਮਹੱਲੇ ਦੀ ਤਿਆਰੀ ਹੈ, ਮਹੱਲੇ ਦੀ ਰਵਾਨਗੀ ਕਰਨੀ ਹੈ। ਅੱਜ ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖਦੇ ਹਾਂ, ਜੋ ਇਥੋਂ ਬੜੇ ਤਰੀਕੇ ਦੇ ਨਾਲ ਖਾਲਸਾ ਫੌਜ, ਗੁਰੂ ਕੀ ਲਾਡਲੀ ਫੌਜ ਆਪਣੇ ਧੌਂਸਿਆਂ ਦੇ ਨਗਾਰੇ ਵਜਾਉਂਦੇ ਹੋਏ ਮੋਰਚੇ ਵੱਲ ਚੱਲੇ ਪਾਉਣਗੇ। ਤੇ ਨਾਲ ਹੀ ਮੈਂ ਢਾਡੀ ਦੇ ਤੁਹਾਨੂੰ ਬੇਨਤੀ ਕਰਾਂ ਵੀ ਉਸ ਸਟੇਜ ਤੇ ਮੇਰੇ ਕੋਲ ਪਹੁੰਚਣ, ਕਿਉਂਕਿ ਵਾਹਿਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਅੱਜ ਆਪਾਂ ਨਾਲ ਉਹਨਾਂ ਘੋੜਿਆਂ ਤੇ ਸਿੰਘ ਸਵਾਰ ਹੁੰਦੇ ਵੇਖਾਂਗੇ। ਜਦੋਂ ਕਿਤੇ ਸਿੰਘ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਜਾਂਦਾ ਸੀ ਤੇ ਜ਼ੇਲਮ ਦੇ ਕੰਢੇ ਤੇ ਜਾ ਕੇ ਸਾਡੀਆਂ ਫੌਜਾਂ ਨੇ ਘੇਰਾ ਪਾਉਣਾ, ਮਤਲਬ ਘੋੜਿਆਂ ਤੇ ਸਵਾਰ ਹੋ ਕੇ, ਘੋੜਿਆਂ ਤੇ ਕਾਠੀਆਂ ਪਾ ਕੇ ਯੋਧਿਆਂ ਨੇ ਜਾਣਾ। ਅੱਜ ਇਹ ਬੜੀ ਮਹਾਨ ਕਿਰਪਾ ਹੈ। ਸੋ ਸਾਧ ਸੰਗਤ, ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਜਾਂਦੀ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਵੱਡੀ ਗਿਣਤੀ ਦੇ ਵਿੱਚ ਪੰਡਾਲ ਦੇ ਵਿੱਚ ਆਪਾਂ ਪਹੁੰਚਣਾ ਹੈ। ਉਤਨਾ ਚਿਰ ਢਾਡੀ ਜੱਥੇ ਕੋਲੋਂ 2-4 ਕਿਤਾਬਾਂ ਖਿੱਚਵੀਆਂ ਜੀ ਆਪਾਂ ਸਰਵਣ ਕਰਾਉਣੀਆਂ ਨੇ ਤੇ ਸਾਰੇ ਸਿੰਘ ਤਿਆਰ-ਬਰ ਤਿਆਰ ਹੋ ਕੇ ਆਪੋ ਆਪਣੇ ਘੋੜੇ ਸ਼ਿੰਗਾਰ ਕੇ, ਘੋੜਿਆਂ ਤੇ ਕਾਠੀਆਂ ਪਾ ਕੇ, ਆਪੋ ਆਪਣੇ ਸ਼ਸਤਰ ਵਸਤਰ ਲਾਏ ਕਰਕੇ ਇਸ ਪੰਡਾਲ ਵੱਲ ਪਹੁੰਚਣਾ ਹੈ ਤਾਂ ਕਿ ਆਪਾਂ ਬਈ ਖਾਲਸੇ ਦਾ ਗੁਰਪੁਰਬ, ਵਿਸਾਖੀ ਦਾ ਪੁਰਬ, ਜਿਹੜਾ ਇਤਿਹਾਸ, ਉਹ ਦਿਹਾੜਾ ਵੱਡੇ ਪੱਧਰ ਤੇ ਮਨਾ ਸਕੀਏ। ਭਾਵੇਂ ਕੱਲ 14 ਅਪ੍ਰੈਲ ਸੀ, ਅੱਜ 15 ਹੈ। ਅੱਜ ਦੇ ਦਿਨ ਤਖਤ ਸ੍ਰੀ ਦਮਨਵਾ ਸਾਹਿਬ ਵੀ ਹੋਲਾ ਮਹੱਲਾ ਕੱਢਿਆ ਜਾ ਰਿਹਾ ਹੈ। ਪਰ ਬਾਬਾ ਰਾਜ ਸਿੰਘ ਜੀ ਨੇ ਜੋ ਫੈਸਲਾ ਲਿਆ ਹੈ, ਕਿਉਂਕਿ ਜਦੋਂ ਬਰਗਾੜੀ ਮੋਰਚਾ ਲੱਗਿਆ ਉਦੋਂ ਵੀ 1-2 ਪ੍ਰੋਗਰਾਮ ਸਮਾਗਮ ਉੱਥੇ ਹੋਏ, ਜਦੋਂ ਦਿੱਲੀ ਬਾਰਡਰਾਂ ਤੇ ਮੋਰਚਾ ਸੀ ਉਦੋਂ ਵੀ 1-2 ਸਮਾਗਮ ਆਪਣੇ ਦਿੱਲੀ ਬਾਰਡਰਾਂ ਤੇ ਕੀਤੇ ਫੌਜਾਂ ਨੇ। ਤੇ ਹੁਣ ਮੋਰਚਾ ਇੱਥੇ ਲੱਗਿਆ ਹੋਇਆ ਹੈ, ਇੱਥੇ ਵੀ 1-2 ਵੱਡੇ ਪ੍ਰੋਗਰਾਮ ਜਿਹੜੇ ਉਹ ਇਸ ਪੰਡਾਲ ਵਿੱਚ ਕੀਤੇ ਗਏ। ਸੰਗਤ ਜੀ, ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ ਤੁਹਾਡੇ ਉੱਪਰ, ਸਾਰਿਆਂ ਦੇ ਉੱਪਰ, ਵੀ ਆਪਾਂ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਚੜ੍ਹਤ ਹੈ ਉਹ ਤੁਹਾਡੇ ਨਾਲ ਹੀ ਹੋਣੀ ਹੈ, ਉਹ ਸੰਗਤ ਨਾਲ ਹੀ ਹੋਣੀ ਹੈ। ਜੇ ਸੰਗਤ ਵੱਧ ਚੜ ਕੇ ਆਪਣੀਆਂ ਹਾਜ਼ਰੀਆਂ ਭਰੇਗੀ, ਫੌਜਾਂ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਆਪ ਵਰਸਦੇ ਨੇ। ਮਹਾਰਾਜ ਦਾ ਹੁਕਮ ਸੀ, ਜਿੱਥੇ ਮੇਰੇ 5 ਪਿਆਰੇ ਹੋਣਗੇ ਉੱਥੇ ਮੈਂ ਆਪ ਵਿਸਰਾਂਗਾ। ਜਦੋਂ ਖਾਲਸਾ ਫੌਜ ਤਿਆਰ ਕੀਤੀ, ਖਾਲਸਾ ਪੰਜ ਸੱਜਿਆ, ਪੰਜਾਂ ਦੀ ਚੋਣ ਕੀਤੀ, ਪੰਜਾਂ ਨੂੰ ਅੰਮ੍ਰਿਤ ਛਕਾ ਕੇ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में गुरु निवास, खालसा मेरी जान की जान। आज ओ गुरु का खालसा, आज ओ ਤਿਆਰ ਵਰ ਤਿਆਰ। अब माइक 1-2 ਕਵਿਤਾ ਲਾ ਦਈਏ। ਹੁਕਮ ਹੋਇਆ ਸਟੇਜ ਵੱਲੋਂ ਬਈ ਵਾਹਿਗੁਰੂ ਕਿਰਪਾ ਕਰੇ। ਤੇ ਇਤਨੇ ਨੂੰ ਮੈਂ ਬੇਨਤੀ ਕਰਾਂਗਾ, ਗੁਰੂ ਕੀ ਸੰਗਤ ਤਿਆਰ ਵਰ ਤਿਆਰ ਹੋ ਕੇ ਤੇ ਪਹੁੰਚੇ, ਤੇ ਜਦੋਂ ਬਾਬਾ ਜੀ ਕਹਿਣਗੇ ਅਰਦਾਸ ਕਰਨੀ ਉਦੋਂ ਆਪਾਂ ਅਰਦਾਸਾਂ ਸੋਧਾਂਗੇ। ਹਾਂ, ਹੱਲਾ ਕਰਕੇ 2 ਕਵਿਤਾ ਲਾ ਦਈਏ ਕਿ ਨਾ। ਹੁਣ ਆਪਾਂ ਸਰਵਣ ਕਰਦੇ ਸੀ
ਸਿੰਘ ਸੂਰਮੇ ਕਦੇ ਜ਼ੁਲਮ ਤੋਂ ਡਰਦੇ ਵੇਖੇ ਨਾ। ਯੋਧਿਆਂ ਦੀ ਗੱਲ ਇਹ ਉਹ ਫੌਜ ਹੈ ਜਦੋਂ ਬਦਾਲੀ ਨੂੰ ਭਾਜਣਾ ਪਈਆਂ ਸੀ। ਤੁਹਾਡੇ ਸਾਹਮਣੇ ਇਤਿਹਾਸ, ਗੁਰੂ ਕੀਆਂ ਫੌਜਾਂ ਨੇ ਜਾ ਕੇ ਜੇਲ੍ਹ ਦੇ ਕੰਢੇ ਤੇ ਘੇਰਿਆ ਸੀ। ਉਹ ਇਤਿਹਾਸ ਤੁਹਾਡੇ ਸਾਹਮਣੇ ਹੈ। ਇੰਦਰਾ ਬੀਬੀ ਐਵੇਂ ਨਹੀਂ ਥਰ-ਥਰ ਕੰਬਦੀ ਸੀ। ਇੰਦਰਾ ਬੀਬੀ ਨੇ ਐਵੇਂ ਨਹੀਂ ਮਿਲਟਰੀ ਦਿੱਤੀ ਸੀ ਆਪਣੇ ਤਲਵੰਡੀ ਸਾਬੋ ਜਥੇਦਾਰ ਸਾਹਿਬ। ਉਹ ਨਿਹੰਗ ਸਿੰਘਾਂ ਤੋਂ ਬੜੀ ਚਾਲੂ ਸੀ, ਚਲਦੀ ਸੀ ਵੀ ਇਹ ਜਿਹੜੇ ਮਰਨ ਤੋਂ ਨਹੀਂ ਡਰਦੇ। ਖਾਲਸਾ ਜੀ ਜਿਹੜਾ ਆਪਣਾ 31 ਸਿੰਘਾਂ ਦਾ ਜਥਾ ਜਾਂਦਾ ਇੱਥੋਂ, ਪਹਿਲੇ ਦਿਨ ਬਹੁਤ ਮੁਸ਼ਕਲ ਹੋਈ, ਰੋਕਿਆ, ਪਰ ਸਾਡੇ ਘੋੜਿਆਂ ਵਾਲੇ ਯੋਧਿਆਂ ਨੇ ਜਾ ਕੇ ਉੱਥੇ ਸੂਰਮਣੀ ਦੀ ਵਿਖਾਈ। ਜੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਘੋੜਿਆਂ ਤੇ ਚੜ ਕੇ ਆ ਗਏ। ਬਾਬਾ ਜੀ ਕਿਤੇ ਨਾ ਭਵਿੱਖ ਬਾਣੀ ਕਰਦੇ ਸੀ, ਕਹਿੰਦੇ ਨੇ ਘੱਟੋ ਘੱਟ 500 ਘੋੜ ਸਵਾਰ ਤਿਆਰ-ਵਰ ਹੋ ਕੇ ਐਲਾਨ ਕਰ ਦੇਣ ਵੀ ਦਿੱਲੀ ਨੂੰ ਆ ਰਹੇ ਆ ਤੇ ਜਲਦੀ ਫੈਸਲੇ ਹੋ ਜਾਣਗੇ। ਇਹ ਇਤਨੀ ਤਾਕਤ ਹੈ। ਮੈਂ ਕਹਿੰਦਾ 500 ਤਾਂ ਜ਼ਿਆਦਾ ਹੈ, ਸਿੰਘ ਤਾਂ 50 ਹੀ ਇਕੱਠੇ ਹੋ ਜਾਣਾ, ਚੜ੍ਹਦੀ ਕਲਾ ਹੋ ਜਾਂਦੀ ਹੈ। ਇੱਥੇ ਬਾਬਾ ਰਾਜਾ ਰਾਜ ਸਿੰਘ ਨੇ ਜਿੱਤੇ ਸਰਕਾਰ ਨੇ ਲਾਠੀ ਚਾਰਜ ਕੀਤਾ ਸੁਹਾਣਾ ਸਾਹਿਬ, ਉਹ ਤੋਂ ਬਾਅਦ ਜਿਹੜੀ ਆਥਣ ਦੀ ਸਪੀਚ ਸੀ ਉਹ ਤੁਸੀਂ ਵੇਖੀ ਹੋਣੀ ਹੈ। ਸ਼ੇਰ ਵਰਗੀ ਆਵਾਜ਼ ਸੀ, ਕੜਕਵੀਂ ਆਵਾਜ਼ ਸੀ। ਆਓ ਮੈਂ ਕਵਿਤਾ ਲੁਆਵਾਂ, ਸਿਰ ਰੱਖ ਕੇ ਤਲੀ ਤੇ ਆਵੋ ਲੱਗਣਾ ਪ੍ਰੇਮ ਦੀ ਗਲੀ। ਆਪਾਂ ਵੱਖਰਾ ਪੰਥ ਸਾਜਣਾ ਹੈ, ਦੁਖੀਆਂ ਗਰੀਬਾਂ ਨੂੰ ਨਵਾਜਣਾ। ਕੋਈ ਪੀਰ ਨਹੀਂ ਗੁਰੂ ਦਸ਼ਮੇਸ਼ ਵਰਗਾ, ਜਿਹਨੇ ਕਸ਼ਟ ਉਠਾਏ ਨੇ ਦੇਸ਼ ਬਦਲੇ। ਚਾਨਣ ਦਿੱਤਾ ਗਰੀਬਾਂ ਦੀਆਂ ਕੁੱਲੀਆਂ ਨੂੰ, ਦੀਵੇ ਆਪਣੇ ਬੁਝਾਏ ਨੇ ਦੇਸ਼ ਬਦਲੇ। ਕਲਗੀਆਂ ਵਾਲੇ ਵਰਗਾ ਦੁਨੀਆ ਤੇ ਕੋਈ ਗੁਰੂ ਨਹੀਂ, ਉਹ ਜਿਹਨੇ ਬੱਚੇ ਆਪਣੇ ਸ਼ਹੀਦ ਕਰਵਾ ਕੇ ਤੇ ਰਾਜ ਭਾਗ ਸਾਨੂੰ ਦਿੱਤਾ ਹੈ। ਤੇ ਖਾਲਸਾ ਜੀ ਇਹ ਪ੍ਰੇਮ ਦਾ ਰਸਤਾ ਹੈ। ਜਨ ਪ੍ਰੇਮ ਕੀ ਉਤਨ ਹੀ ਪ੍ਰਭ ਪਾਇਓ। ਆਓ ਸਰਵਣ ਕਰੀਏ, ਸਿਰ ਰੱਖ ਕੇ ਤਲੀ ਦੇ ਤੇ ਆਵੋ। ਜੇ ਲੰਘਣਾ ਪ੍ਰੇਮ ਦੀ ਗਲੀ, ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਇੱਕ ਐਲਾਨ ਕੀਤਾ ਸੀ ਸਟੇਜ ਤੇ ਖੜ ਕੇ ਵੀ ਮੈਨੂੰ ਇੱਕ ਸਿਰ ਚਾਹੀਦਾ, ਮੈਂ ਖਾਲਸੇ ਪੰਥ ਦੀ ਚੋਣ ਕਰਨੀ ਹੈ, ਮੈਂ ਇੱਕ ਵੱਖਰਾ ਪੰਥ ਸਾਜਣਾ ਹੈ। ਉਸ ਸਮੇਂ ਦੀ ਵਾਰਤਾ ਨੂੰ ਮੌੜ ਮੱਡੀ ਵਾਲਾ ਢਾੜੀ ਤਾਂ ਹੈ ਇਉਂ ਕਹਿ ਰਿਹਾ ਹੈ।
ਆਵੋ ਜਲੰਗਣਾ ਪ੍ਰੇਮ ਦੀ ਗਲੀ ਜਿਹੜੀ ਜਾਲ ਮਲ ਤਾੜੀ ਹੋਈ ਕੌਮ ਜੀ ਭਰ ਦੇਣੀ ਹੈ ਅਣਖ ਰੋਮ ਰੋਮ ਜੀ ਜਿਹੜੀ ਜਾਲ ਮਲ ਤਾੜੀ ਹੋਈ ਕੌਮ ਜੀ ਭਰ ਦੇਣੀ ਹੈ ਅਣਖ ਰੋਮ ਰੋਮ ਜੀ ਜਿਹੜੀ ਜਾਲ ਮਲ ਤਾੜੀ ਹੋਈ ਕੌਮ ਜੀ ਭਰ ਦੇਣੀ ਹੈ ਅਣਖ ਰੋਮ ਰੋਮ ਜੀ ਜਿਹੜੀ ਜਾਲ ਮਲ ਤਾੜੀ ਹੋਈ ਕੌਮ ਜੀ ਭਰ ਦੇਣੀ ਹੈ ਅਣਖ ਰੋਮ ਰੋਮ ਜੀ ਹੁਣ ਮੁੜ ਕੇ ਹੈ ਸੁਰਜੀਤ ਕਰਨੀ ਹੁਣ ਮੁੜ ਕੇ ਹੈ ਸੁਰਜੀਤ ਕਰਨੀ ਪੈਰਾਂ ਥੱਲੇ ਚਿਰ ਤੋਂ ਦਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਾਡਾ ਰੰਗਲਾ ਪੰਜਾਬ ਮੁਰਝਾ ਗਿਆ ਬਾਗ ਪਾਪੀਆਂ ਦੇ ਹੱਥਾਂ ਵਿੱਚ ਆ ਗਿਆ ਸਾਡਾ ਰੰਗਲਾ ਪੰਜਾਬ ਮੁਰਝਾ ਗਿਆ ਬਾਗ ਪਾਪੀਆਂ ਦੇ ਹੱਥਾਂ ਵਿੱਚ ਆ ਗਿਆ ਸਾਡਾ ਰੰਗਲਾ ਪੰਜਾਬ ਮੁਰਝਾ ਗਿਆ ਬਾਗ ਪਾਪੀਆਂ ਦੇ ਹੱਥਾਂ ਵਿੱਚ ਆ ਗਿਆ ਸਾਡਾ ਰੰਗਲਾ ਪੰਜਾਬ ਮੁਰਝਾ ਗਿਆ ਬਾਗ ਪਾਪੀਆਂ ਦੇ ਹੱਥਾਂ ਵਿੱਚ ਆ ਗਿਆ ਸੁੱਖ ਹੁੰਦਾ ਨਹੀਂ ਰੁੱਤ ਬਿਨ ਪਾਉਣਾ ਹੁੰਦਾ ਨਹੀਂ ਰੁੱਤ ਬਿਨ ਪਾਉਣਾ ਦੇਣੀ ਪੈਂਦੀ ਸੀਸ ਦੀ ਬਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਹੁਣ ਟਾਈਮ ਨਹੀਂ ਹੈ ਚੁੱਪ ਹੋ ਕੇ ਬੈਠ ਦਾ ਖਿਆਲ ਰੱਖਣਾ ਹੀ ਪੈਣਾ ਹਿੰਦ ਬੈਠ ਦਾ ਹੁਣ ਟਾਈਮ ਨਹੀਂ ਹੈ ਚੁੱਪ ਹੋ ਕੇ ਬੈਠ ਦਾ ਖਿਆਲ ਰੱਖਣਾ ਹੀ ਪੈਣਾ ਹਿੰਦ ਬੈਠ ਦਾ ਹੁਣ ਟਾਈਮ ਨਹੀਂ ਹੈ ਚੁੱਪ ਹੋ ਕੇ ਬੈਠ ਦਾ ਖਿਆਲ ਰੱਖਣਾ ਹੀ ਪੈਣਾ ਹਿੰਦ ਬੈਠ ਦਾ ਹੁਣ ਟਾਈਮ ਨਹੀਂ ਹੈ ਚੁੱਪ ਹੋ ਕੇ ਬੈਠ ਦਾ ਖਿਆਲ ਰੱਖਣਾ ਹੀ ਪੈਣਾ ਹਿੰਦ ਬੈਠ ਦਾ ਪਿੱਛੋਂ ਬਣਦੀ ਦਲੇਰਾ ਫਿਰ ਗਹਿਣਾ ਬਣਦੀ ਦਲੇਰਾ ਫਿਰ ਗਹਿਣਾ ਅੱਗ ਵਿੱਚ ਸੋਨੇ ਦੀ ਡਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਸਿਰ ਰੱਖ ਕੇ ਤਲੀ ਦੇ ਉੱਤੇ ਆਵੋ ਜਲੰਗਣਾ ਪ੍ਰੇਮ ਦੀ ਗਲੀ ਜਥੇਦਾਰਾਂ ਦਾ ਮਾਨ ਸਨਮਾਨ ਹੋ ਰਿਹਾ ਹੈ। ਜਿਹੜੇ ਜਥੇਦਾਰ ਆਪਣੇ ਦਲ ਪੰਥ ਲੈ ਕੇ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਪਹੁੰਚੇ ਨੇ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਆਏ ਹੋਏ ਜਥਿਆਂ ਦਾ ਮਾਨ ਸਨਮਾਨ ਕਰ ਰਹੇ ਨੇ ਔਰ ਜੋ ਨਿਸ਼ਾਨਤੀ ਸਿੰਘ ਨੇ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ। ਜਿਹੜੇ ਹੋਲੇ ਮਹੱਲੇ ਦੀ ਆਪਣੀ ਬਿਲਕੁਲ ਤਿਆਰੀ ਹੈ ਉਧਰ ਨੂੰ ਚਾਲੇ ਆਪਾਂ ਪਾਉਣੇ ਨੇ ਸੋ ਗੁਰੂ ਕਿਰਪਾ ਕਰੇ ਤੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਹੋਰੀ ਉਹ ਵੀ ਬੜੇ ਮਾਨ ਸਨਮਾਨ ਕਰ ਰਹੇ ਨੇ ਆਏ ਹੋਏ ਜਥਿਆਂ ਦਾ ਕਿਉਂਕਿ ਦਲ ਪੰਥ ਬਾਬਾ ਤਰਨਾ ਦਲ ਉਹਨਾਂ ਨੇ ਸਾਰੇ ਮੁਖੀ ਪਹੁੰਚੇ ਹੋਏ ਨੇ ਅਰਬਾਂ ਖਰਬਾਂ ਵਾਲੇ ਬਾਬਾ ਚਿਰ ਸਿੰਘ ਜੀ ਹੋਰੀ ਉਹ ਸਾਰੇ ਜਥਿਆਂ ਸਮੇਤ ਬਾਬਾ ਤਰਨਾ ਦਲ ਦੀਆਂ ਨਿੰਗ ਸਿੰਘ ਫੌਜਾਂ
ਔਰ ਜਿਹੜੇ ਸਾਡੇ ਤਿਆਰ ਬਰ ਪਹੁੰਚੇ ਹੋਏ, ਆਓ ਮੈਂ ਇੱਕ ਛੋਟੀ ਜੀ ਕਵਿਤਾ ਖਿੱਚਵੇਂ ਲਵਾ ਲਿਆ, ਫਿਰ ਅਰਦਾਸਾ ਸੁਝਿਆ ਜਾਏਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆ ਜਿਹੜੀ ਤਲਵਾਰ ਹੈ ਇਹਨੂੰ ਜਦੋਂ ਮਿਆਨ ਦੇ ਵਿੱਚੋਂ ਸਰ ਦੇਣੇ ਕਰਕੇ ਕੱਢਿਆ ਸਟੇਜ ਦੇ ਉੱਪਰ, ਜਿਵੇਂ ਹੁਣ ਫੌਜਾਂ ਤਿਆਰ ਬਰ ਤਿਆਰ ਨੇ, ਬਾਜਾਵੜੇ ਨੇ ਕਿਹਾ ਸੀ ਖਾਲਸਾ ਜੀ ਆ ਮੇਰੀ ਤਲਵਾਰ ਇੱਕ ਸੀਸ ਮੰਗਦੀ ਹੈ। ਜਿਵੇਂ ਨੰਗੀ ਤੇਗ ਮਹਾਰਾਜ ਨੇ ਘੁਮਾ ਕੇ ਇੱਕ ਸੀਸ ਦੀ ਮੰਗ ਕਰ ਰਹੇ ਸਨ, ਉਸ ਸਮੇਂ ਦੀਆਂ ਚੱਲਣਾ ਵਾ ਢਾਡੀ ਤਾਂ ਇਹ ਇਉਂ ਕਹਿ ਰਿਹਾ ਜੀ। ਨੰਗੀ ਤੇਗ ਘੁਮਾ ਕੇ ਸਤਿਗੁਰ ਜਦੋਂ ਬਾਰ ਸੀ ਕੱਢੀ, ਉੱਠੋ ਜਿਹੜਾ ਮੱਤ ਕਹਾਉਂਦਾ ਗਰਦਨ ਜਾਣੀ ਵੱਡੀ। ਨੰਗੀ ਤੇਗ ਘੁਮਾ ਕੇ ਸਤਿਗੁਰ ਜਦੋਂ ਬਾਰ ਸੀ ਕੱਢੀ, ਉੱਠੋ ਜਿਹੜਾ ਮੱਤ ਕਹਾਉਂਦਾ ਗਰਦਨ ਜਾਣੀ ਵੱਡੀ। ਆਵੋ ਜਿਹੜੇ ਭੁੱਲ ਬਖਸ਼ਾ ਕੇ ਭਵ ਸਾਗਰ ਚੋਂ ਤਰਨਾ। ਚੰਡੀ ਮੇਰੀ ਸੀਸ ਮੰਗਦੀ ਬਿਨਾ ਸੀਸ ਨਹੀਂ ਸਰਨਾ। ਚੰਡੀ ਮੇਰੀ ਸੀਸ ਮੰਗਦੀ ਬਿਨਾ ਸੀਸ ਨਹੀਂ ਸਰਨਾ। ਅੱਖਾਂ ਵਿੱਚ ਜਲਾਲ ਵੇਖ ਕੇ ਸੂਰਜ ਨੀਵੀਂ ਪਾਵੇ। ਵੇਖ ਮੱਥੇ ਦੀ ਚਮਕ ਦਮਕ ਨੂੰ ਬਿਜਲੀ ਵੀ ਸ਼ਰਮਾਵੇ। ਅੱਖਾਂ ਵਿੱਚ ਜਲਾਲ ਵੇਖ ਕੇ ਸੂਰਜ ਨੀਵੀਂ ਪਾਵੇ। ਵੇਖ ਮੱਥੇ ਦੀ ਚਮਕ ਦਮਕ ਨੂੰ ਬਿਜਲੀ ਵੀ ਸ਼ਰਮਾਵੇ। ਵੇਖ ਚੰਡੀ ਦੀਆਂ ਕਿਰਨਾਂ ਤਾਈਂ ਪੈਰ ਪਿੱਛੇ ਨਹੀਂ ਕਰਨਾ। ਹੋ ਚੰਡੀ ਮੇਰੀ ਸੀਸ ਮੰਗਦੀ ਬਿਨਾ ਸੀਸ ਨਹੀਂ ਸਰਨਾ। ਚੰਡੀ ਮੇਰੀ ਸੀਸ ਮੰਗਦੀ ਬਿਨਾ ਸੀਸ ਨਹੀਂ ਸਰਨਾ। ਹੋ ਵਾਹਿਗੁਰੂ। ਹੁਣ ਅਰਦਾਸਾ ਸੋਧਿਆ ਜਾ ਰਿਹਾ ਹੈ। ਢਾਡੀ ਜਥੇ ਵੱਲੋਂ ਪ੍ਰੋਗਰਾਮ ਦੀ ਸਮਾਪਤੀ ਹੈ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ